ਫਿਲਮੀ ਸਟਾਈਲ, ਮੂਵੀ ਸਟਾਈਲ ਦੇ ਵਿੱਚ ਇਹ ਜਿਹੜੀ ਉਹ ਚੋਰੀ ਹੋਈ ਆ। ਕਹਿੰਦੇ ਵੀ ਫਰੈਂਚ ਹੈਰੀਟੇਜ ਦੇ ਨਾਲ ਸੰਬੰਧਿਤ ਇਹ ਜਿਹੜੇ ਜਿਊਲ ਸੀਗੇ, ਜਿਨ੍ਹਾਂ ਨੂੰ ਕਹਿੰਦੇ ਵੀ ਦਿਨ ਦਿਹਾੜੇ ਡੇ ਲਾਈਟ ਦੇ ਆਵਰਸ ਦੇ ਵਿੱਚ ਸਭ ਤੋਂ ਜ਼ਿਆਦਾ ਮਿਊਜ਼ੀਅਮ ਜਿੱਥੇ ਲੋਕ ਵਿਜ਼ਿਟ ਕਰਦੇ ਆ, ਉੱਥੇ ਆਏ ਤੇ ਜਿਹੜੇ ਚੋਰ ਜਿਹੜੇ ਆ ਉਹ ਚੋਰੀ ਕਰਕੇ ਲੈ ਗਏ। ਪ੍ਰੈਜ਼ੀਡੈਂਟ ਮੈਕਰੋਨ ਜਿਹੜਾ ਹੈ ਉਹਨਾਂ ਦਾ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹ ਪਾਇਆ ਸੀਗਾ, ਕਹਿੰਦੇ ਵੀ ਇਹ ਜਿਹੜੀ ਚੋਰੀ ਹੋਈ ਆ ਇਹ ਹਮਲਾ ਆ ਸਾਡੀ ਜਿਹੜੀ ਵਿਰਾਸਤ ਦੇ ਜਿਹੜੇ ਉਹ ਉੱਤੇ ਤੇ ਸਾਡੇ ਜਿਹੜੇ ਉਹ ਇਤਿਹਾਸ ਦੇ ਉੱਤੇ। ਕਹਿੰਦੇ 7 ਮਿੰਟਾਂ ਦੇ ਵਿੱਚ ਇਨ ਐਂਡ ਆਊਟ ਇਹ ਜਿਹੜੇ ਚੋਰ ਆ ਉਹ ਆਏ। ਸੋ ਚੋਰੀ ਜਿਹੜੀ ਹਰਜੋਤ ਸਿੰਘ ਜੀ ਹੋਣੀ ਤੇ ਕਰਨੀ ਇਹ ਕੋਈ ਨਵੇਕਲੀ ਗੱਲ ਤਾਂ ਨਹੀਂ ਆ ਦੁਨੀਆ ਦੇ ਉੱਤੇ, ਪਰ ਐਡੇ ਪ੍ਰੈਸਟੀਜੀਅਸ ਮਿਊਜ਼ੀਅਮ ਦੇ ਵਿੱਚ ਇੱਦਾਂ ਦੀ ਜਿਹੜੀ ਉਹ ਚੋਰੀ ਹੋਣੀ, ਉਸਨੇ ਸਾਰਿਆਂ ਨੂੰ ਭੁਚੱਕੇ ਜਿਹੜਾ ਉਹ ਕਰਕੇ ਲੈ ਗਏ। ਕਹਿੰਦੇ ਵੀ ਇੱਕ ਟਰੱਕ ਉਹਨਾਂ ਨੇ ਲਿਆਂਦਾ ਸੀ ਜਿਸ ਦੇ ਵਿੱਚ ਇੱਕ ਮੂਵਿੰਗ ਲੈਡਰ ਸੀਗੀ, ਫਰੇਟ ਐਲੀਵੇਟਰ ਸੀਗਾ, ਤੇ ਜਿਹੜੇ ਅਕਸਰ ਸ਼ਹਿਰ ਦੇ ਵਿੱਚ ਜਿਹੜੇ ਫਰਨੀਚਰ ਮੂਵ ਕਰਨ ਵਾਲੇ ਲੋਕ ਆ ਉਹ ਵਰਤਦੇ ਜਿਹੜੇ ਉਹ ਹੁੰਦੇ ਆ। ਸੋ ਉਹਦੇ ਉੱਤੇ ਉਹ ਆਏ, ਟਰੱਕ ਪਾਰਕ ਕੀਤਾ ਰੋਡ ਦੇ ਉੱਤੇ ਜੋ ਕਿ ਮਿਊਜ਼ੀਅਮ ਦੇ ਨਾਲ ਦੀ ਲੰਘਦੀ ਆ, ਤੇ ਉੱਥੋਂ ਫਿਰ ਯੈਲੋ ਵੈਸਟ ਉਹਨਾਂ ਨੇ ਪਾਈਆਂ ਆ, ਪੂਰਾ ਉਹਨਾਂ ਨੇ ਤਿਆਰੀ ਦੇ ਨਾਲ ਆਏ ਸੀਗੇ ਵੀ ਕਿਧਰੋਂ ਦੀ ਵੜਨਾ ਕਿਧਰੋਂ ਦੀ ਨਹੀਂ। ਵੀ ਉਹ ਲੈਡਰ ਦੇ ਨਾਲ ਦੂਜੇ ਫਲੋਰ ਦੇ ਉੱਤੇ ਚੜ੍ਹੇ, ਛੋਟੀ ਜਿਹੀ ਬਾਲਕੋਨੀ ਆ, ਤੇ ਉਹਦੇ ਨਾਲ ਜਿਹੜੀ ਉੱਥੇ ਅਪੋਲੋ ਗੈਲਰੀ ਹੈਗੀ ਮਿਊਜ਼ੀਅਮ ਦੇ ਵਿੱਚ, ਜਿੱਥੇ ਫਰਾਂਸ ਦੀ ਜਿਹੜੇ ਰਾਜ ਦੇ ਕਰਾਊਨ ਜੂਲਸ ਜਿਹੜੇ ਉਹ ਰੱਖੇ ਹੋਏ ਆ, ਤੇ ਉਹ ਰੱਖੇ ਸੀਗੇ। ਉਹ ਗਏ, ਐਂਗਲ ਗ੍ਰਾਈਂਡਰ ਲਿਆਂਦਾ, ਹੁਣ ਤਾਂ ਸਾਰੇ ਨੂੰ ਪਤਾ ਵੀ ਬੈਟਰੀ ਨਾਲ ਚੱਲਦੇ ਆ, ਉਹਨਾਂ ਤੋੜੀ ਉਹਨਾਂ ਨੇ ਵਿੰਡੋ ਤੇ ਚੋਰੀ ਕਰਕੇ ਜਿਹੜੇ ਉੱਥੋਂ ਫਰਾਰ ਜਿਹੜੇ ਹੋ ਗਏ। ਸੋ 7 ਮਿੰਟਾਂ ਦੇ ਵਿੱਚ ਹਰਜੋਤ ਸਿੰਘ ਜੀ ਇਸ ਚੋਰੀ ਨੂੰ ਉਹਨਾਂ ਨੇ ਅੰਜਾਮ ਜਿਹੜਾ ਉਹ ਦਿੱਤਾ ਆ। ਅਜੇ ਤੱਕ ਕੋਈ ਵੀ ਸੁਰਾਖ ਉਹਨਾਂ ਦੇ ਕੋਲ ਨਹੀਂ ਹੈਗਾ, ਜਾਂ ਆਪਾਂ ਨੂੰ ਪਬਲਿਕਲੀ ਜਿਹੜਾ ਉਸਦੇ ਬਾਰੇ ਕੁਝ ਵੀ ਜਿਹੜਾ ਉਹ ਦੱਸਿਆ ਜਿਹੜਾ ਉਹ ਨਹੀਂ ਗਿਆ ਹੈਗਾ। ਸੋ ਉੱਥੇ ਕਾਫੀ ਵੱਡਾ ਜਿਹੜਾ ਵਿਵਾਦ ਤੇ ਮੁੱਦਾ ਜਿਹੜਾ ਉਹ ਬਣ ਚੁੱਕਾ ਆ ਵੀ ਕੀ ਆ, ਮਿਊਜ਼ੀਅਮ ਨੂੰ ਜਿਹੜਾ ਹੁਣ ਹਾਲ ਦੀ ਘੜੀ ਬੰਦ ਕਰ ਦਿੱਤਾ ਗਿਆ ਆ, ਲੋਕਾਂ ਦੇ ਆਉਣ ਜਾਣ ਦੇ ਲਈ ਵੀ, ਆਮ ਲੋਕਾਂ ਦੇ ਆਉਣ ਜਾਣ ਦੇ ਲਈ ਵੀ, ਇਸ ਚੋਰੀ ਦੀ ਘਟਨਾ ਤੋਂ ਬਾਅਦ ਦੇ ਵਿੱਚ। ਹਰਜੋਤ ਸਿੰਘ ਜੀ, ਉੱਦਾਂ ਇੱਕ ਗੱਲ ਆ ਵੀ ਇਹ ਜਿਹੜੇ ਸਾਮਰਾਜ ਸੀਗੇ, ਇਹਨਾਂ ਨੇ ਦੁਨੀਆ ਦੇ ਥਾਵਾਂ ਤੋਂ ਬੇਸ਼ਕੀਮਤੀ ਜਿਹੜੇ ਉਹਨਾਂ ਦੇ ਵੀ ਹੀਰੇ ਜਵਾਹਰਾਤ, ਆਪਣੇ ਸਿੱਖਾਂ ਦਾ ਵੀ ਜਿਹੜਾ ਕੋਹੀਨੂਰ ਹੀਰਾ ਆ ਉਹ ਵੀ ਚਲੋ ਇੰਗਲੈਂਡ ਵਾਲੇ ਭਾਵੇਂ ਲੈ ਕੇ ਗਏ ਹੋਣ, ਪਰ ਇਹ ਉਧਰੋਂ ਹੀ ਆਏ ਸੀਗੇ ਸਾਰੇ ਯੂਰਪੀਅਨਸ, ਉਹਨਾਂ ਨੇ ਕੀਤਾ, ਤੇ ਅੱਜ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਉਹੀ ਚੀਜ਼ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ। ਇਹ ਤਾਂ ਚਲੋ ਚੋਰੀ ਆ, ਉਹ ਤਾਂ ਸ਼ਰੇਆਮ ਲੁੱਟ ਕੇ ਲੈ ਕੇ ਆਪਣੇ ਮਿਊਜ਼ੀਅਮ ਦੇ ਵਿੱਚ ਜਿਹੜੇ ਉਹਨਾਂ ਨੂੰ ਦਿਖਾਉਂਦੇ ਰਹਿੰਦੇ ਨੇ। ਜੀ, ਅਗਲੀ ਖਬਰ ਵੱਲ ਚਲੀਏ। ਪਿਛਲੇ ਵੀਕਐਂਡ ਦੇ ਦੌਰਾਨ ਸ਼ਨੀਚਰਵਾਰ ਨੂੰ ਪੂਰੇ ਅਮਰੀਕਾ ਦੇ ਵਿੱਚ ਨੋ ਕਿੰਗਸ ਡੇ ਕਰਕੇ ਇੱਕ ਨੇਸ਼ਨ ਵਾਈਡ ਪ੍ਰੋਟੈਸਟ ਹੋਇਆ, ਜਿਹਦੇ ਵਿੱਚ 6 ਮਿਲੀਅਨ ਤੋਂ ਵੱਧ ਲੋਕਾਂ ਨੇ ਜਿਹੜਾ ਪਾਰਟਿਸਿਪੇਟ ਕੀਤਾ ਹੈਗਾ। NPR ਦੇ ਮੁਤਾਬਕ ਸੈਕੰਡ ਮੈਸਿਵ ਵੇਵ ਆਫ ਪ੍ਰੋਟੈਸਟ ਸੀ ਜਿਹੜਾ ਨੋ ਕਿੰਗਸ ਕਰਕੇ ਆਰਗੇਨਾਈਜ਼ ਕੀਤਾ ਗਿਆ। 2600 ਤੋਂ ਵੱਧ ਜਗ੍ਹਾ ਦੇ ਉੱਤੇ ਇਹ ਪ੍ਰੋਟੈਸਟ ਕੀਤੇ ਗਏ। 5 ਤੋਂ ਲੈ ਕੇ 6 ਮਿਲੀਅਨ ਤੱਕ, ਜੂਨ 'ਚ ਜਿਹੜਾ ਹੋਇਆ ਸੀ 5 ਮਿਲੀਅਨ, ਇਹ 'ਚ ਕਹਿ ਰਹੇ ਆ ਵੀ 6 ਮਿਲੀਅਨ ਤੋਂ ਵੀ ਵੱਧ ਲੋਕ ਜਿਹੜੇ ਆ ਉਹ ਹਾਜ਼ਰ ਹੋਏ ਇਹਨਾਂ ਪ੍ਰੋਟੈਸਟ ਤੇ। ਕਿਤੇ ਵੀ ਪ੍ਰੋਟੈਸਟ ਦੀ ਜਿਹੜੀ ਆ ਕਿਤੇ ਲੜਾਈ ਝਗੜੇ ਦੀ ਜਾਂ ਕੋਈ ਗੰਦ ਪਾਉਣ ਦੀ ਜਾਂ ਕੋਈ ਇਦਾਂ ਦੀ ਜਿਹੜੀ ਖਬਰ ਨਹੀਂ ਆਈ ਹੈਗੀ। ਸੋ ਜੈਰੀਮੈਂਡਰਿੰਗ ਨੂੰ ਲੈ ਕੇ, ਐਨਵਾਇਰਨਮੈਂਟਲ ਪ੍ਰੋਟੈਕਸ਼ਨ ਨੂੰ ਲੈ ਕੇ, ਐਜੂਕੇਸ਼ਨ ਰਿਸੋਰਸਿਸ ਨੂੰ ਲੈ ਕੇ, ਇਮੀਗ੍ਰੇਸ਼ਨ ਡਿਟੈਂਸ਼ਨ ਜਿਹੜਾ ਮੇਨ ਮੁੱਦਾ ਇਹਨਾਂ ਦੇ ਵਿੱਚ ਸੀਗਾ। ਸੋ ਪ੍ਰੋਟੈਕਟ ਅਮਰੀਕਾ ਪ੍ਰੋਟੈਸਟ ਜਿਹੜਾ ਯੂਨਾਈਟਿਡ ਇਨ ਪ੍ਰੋਟੈਸਟ, ਵਾਸ਼ਿੰਗਟਨ DC ਦੇ ਵਿੱਚ ਪੈਂਸਿਲਵੇਨੀਆ ਐਵਨਿਊ ਦੇ ਉੱਤੇ ਬਹੁਤ ਵੱਡਾ ਪ੍ਰੋਟੈਸਟ ਸੀ, ਜਿੱਥੇ ਬਰਨੀ ਸੈਂਡਰਸ ਹੋਣੀ ਵੀ ਐਡਰੈਸ ਕੀਤਾ। ਲੋਕਾਂ ਨੇ ਜੈਲੋ ਰੰਗ ਦੇ ਜਿਹੜੇ ਆ ਕੱਪੜੇ ਜਾਂ ਝੰਡੇ ਵੀ ਚੱਕੇ ਹੋਏ ਸੀਗੇ। ਯੁਰਾਇਆ ਕਿਚਨ ਡੈਲਵੇਅਰ ਤੋਂ ਰਹਿਣ ਵਾਲੇ ਆ, ਉਹਨੇ ਕਿਹਾ ਮੈਂ ਆਪਣੇ ਮੁੰਡੇ ਨੂੰ ਅਲੀਜ਼ਾ ਨੂੰ ਨਾਲ ਲੈ ਕੇ ਆਈ ਤਾਂ ਕਿ ਜਿਹੜਾ ਆ ਇਹ ਪਲੈਜ ਕੀਤੀ ਜਾ ਸਕੇ। ਜਿੱਥੇ ਉਹ ਸਕੂਲ 'ਚ ਵੀ ਜਾਂਦਾ ਉਹਨੂੰ ਪਤਾ ਲੱਗੇ ਵੀ ਦਿਸ ਇਜ਼ ਵਾਟ ਇਜ਼ ਆਲ ਅਬਾਊਟ, ਤੇ ਜਿੱਥੇ ਅਸੀਂ ਅਮਰੀਕਾ ਨੂੰ ਜਿਹੜਾ ਆ ਪ੍ਰੋਟੈਕਟ ਕਰਨ ਦੇ ਲਈ ਹਰ ਇੱਕ ਨੂੰ ਆਵਾਜ਼ ਚੱਕਣੀ ਚਾਹੀਦੀ। ਕਹਿੰਦੀ ਵੀ ਮੈਂ ਆਪਣੇ ਮੁੰਡੇ ਨੂੰ ਵੀ ਸਿਖਾਲਿਆ ਹੈਗਾ ਆ। ਸੈਨੇਟਰ ਬਰਨੀ ਸੈਂਡਰਸ ਜਿਹੜੇ ਵਰਮਾਉਂਟ ਤੋਂ ਹੈਗੇ ਆ, ਇੰਡੀਪੈਂਡੈਂਟ ਆ, ਉਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਐਲੋਨ ਮਸਕ, ਜੈਫ ਬੀਜ਼ੋਸ, ਮਾਰਕ ਜ਼ਕਰਬਰਗ, ਉਹਨਾਂ ਦੇ ਤੰਜ ਕੱਸਿਆ ਵੀ ਇਹ ਮਲਟੀ ਬਿਲੀਅਨਰਸ ਹੈਗੇ ਜਿਨ੍ਹਾਂ ਨੇ ਬਿਲੀਅਨਸ ਆਫ ਡਾਲਰ ਜਿਹੜੇ ਬਣਾਏ ਹੈਗੇ। ਪਰ ਅੱਜ ਦੀ ਡੇਟ 'ਚ ਲੋਕਾਂ ਨੂੰ ਜਿਹੜਾ ਫੂਡ ਆ ਉਹ ਇੰਨਾ ਮਹਿੰਗਾ ਹੋ ਰਿਹਾ, ਗੈਸ ਮਹਿੰਗਾ ਹੋ ਰਿਹਾ, ਲੋਕਾਂ ਦੀਆਂ ਇੰਸ਼ੋਰੈਂਸਾਂ ਕੈਂਸਲ ਹੋ ਜਾਣੀਆਂ ਕਿਉਂਕਿ ਗਵਰਨਮੈਂਟ ਸ਼ਟਡਾਊਨ ਹੈਗੀ ਆ। ਵੈਸਟ ਕੋਸਟ ਦੇ ਵਿੱਚ ਸੈਨ ਪਬਲੋ ਕੈਲੀਫੋਰਨੀਆ ਦੇ ਵਿੱਚ ਮਰੀਆ ਫਲੋਰੀਨੋ ਉਹਨਾਂ ਨੇ ਅਟੈਂਡ ਕੀਤਾ।
ਤੇ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਜਿਹੜੀ ਆ ਇਮੀਗ੍ਰੈਂਟਸ ਵੈਲਕਮ ਹੇਅਰ, ਗਿਵ ਮੀ ਯੂਰ ਟਾਇਰਡ, ਯੂਰ ਪੂਅਰ, ਯੂਰ ਹਰਡਲ ਮਾਸਿਸ। ਸੋ ਟਰੰਪ ਐਡਮਿਨਿਸਟ੍ਰੇਸ਼ਨ ਤੇ ਜਿਹੜੇ ਲਾ ਮੇਕਰਸ ਆ ਉਹ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਹੇਟ ਅਮਰੀਕਾ ਰੈਲੀ ਸੀ, ਜਦ ਕਿ ਕਿਤੇ ਵੀ ਕੋਈ ਹੇਟ ਵਾਲੀ ਗੱਲ ਨਹੀਂ ਸੀ। ਸਾਰਿਆਂ ਨੇ ਅਮਰੀਕਾ ਦੇ ਝੰਡੇ ਵੀ ਚੱਕੇ ਹੋਏ ਸੀਗੇ। ਸੋ ਪੀਸਫੁਲ ਪ੍ਰੋਟੈਸਟ ਸੀ, ਲੋਕਾਂ ਨੇ ਗਾਣੇ ਵੀ ਗਾਏ, ਕਈਆਂ ਨੇ ਵੱਖ-ਵੱਖ ਜਿਹੜੇ ਬੈਨਰ ਬਣਾਏ ਹੋਏ ਸੀ। ਸਾਲਟ ਲੇਕ ਸਿਟੀ, ਪੋਰਟਲੈਂਡ, ਲਾਸ ਐਂਜਲਸ, ਹਾਰਟਫੋਰਡ, ਕਨੈਕਟੀਕਟ, ਇਹਨਾਂ ਸਾਰਿਆਂ ਦੇ ਵਿੱਚ ਜਿਹੜੇ ਪ੍ਰੋਟੈਸਟ ਹੋਏ। ਸੈਨ ਹੋਜ਼ੇ ਦੇ ਵਿੱਚ ਵੀ ਬਹੁਤ ਵੱਡਾ ਪ੍ਰੋਟੈਸਟ ਹੋਇਆ। ਇੱਕ ਵਾਰੀ ਫੇਰ ਬਹੁਤ ਵਾਰ ਜਿਹੜੇ ਆਪਣੇ ਲੋਕ ਆ ਉਹ ਫੇਸਬੁੱਕ ਦੇ ਉੱਤੇ ਜਾਂ ਆਮ ਗੱਲਾਂ ਦੇ ਵਿੱਚ ਇੱਕ ਦੂਜੇ ਨੂੰ ਕਹਿੰਦੇ ਰਹਿੰਦੇ ਵੀ ਜੀ ਅਸੀਂ ਤਾਂ ਲੁੱਟ ਹੋ ਰਹੇ ਆ, ਆਹ ਕਰਤਾ ਟਰੰਪ ਨੇ, ਉਹ ਕਰ ਦਿੱਤਾ। ਪਰ ਜਦੋਂ ਕਿਤੇ ਪ੍ਰੋਟੈਸਟ ਦੇ ਵਿੱਚ ਹਾਜ਼ਰ ਹੋਣ ਦੀ ਵਾਰੀ ਆਉਂਦੀ ਆ ਤਾਂ ਨਾਮੁਮਕਿਨ ਨਹੀਂ ਹੁੰਦੀ ਆ। ਸਿਰਫ ਮੈਂ ਸੈਨ ਹੋਜ਼ੇ ਦੇ ਵਿੱਚ ਦੇਖਿਆ ਵੀ ਇੱਥੇ ਕੁਛ ਪੰਜਾਬੀ ਜਿਹੜੇ ਸੀ ਉਹ ਪ੍ਰੋਟੈਸਟ ਦੇ ਵਿੱਚ ਗਏ ਹੋਏ ਸੀ, ਬਾਕੀ ਕਿਤੇ ਨਹੀਂ ਸੀ। ਜਦ ਕਿ ਹਰ ਇੱਕ ਦਾ ਹੱਕ ਹੈਗਾ ਆ ਪ੍ਰੋਟੈਸਟ ਜੀ। ਕਰਨ ਦਾ ਵੀ ਤੇ ਪ੍ਰੋਟੈਸਟ ਦੇ ਅਗੇਂਸਟ ਵੀ ਜਿਹੜਾ ਪ੍ਰੋਟੈਸਟ ਕਰਨ ਦਾ। ਸੋ ਜਦੋਂ ਆਪਾਂ ਫਿਰ ਇਦਾਂ ਦੀਆਂ ਚੀਜ਼ਾਂ 'ਚ ਹਾਜ਼ਰੀ ਨਹੀਂ ਲਾਉਂਦੇ ਤਾਂ ਤੁਹਾਡੀ ਜਿਹੜੀ ਗਿਣਤੀ ਆ ਉਹ ਨਾ ਮਾਤਰ ਹੀ ਹੁੰਦੀ ਹੈਗੀ। ਜੀ ਬਿਲਕੁਲ, ਇਹ ਆਰਗੇਨਾਈਜ਼ਡ ਨੇ ਜਿਸ ਤਰੀਕੇ ਦੇ ਨਾਲ ਆ, ਸੋ ਇਹ ਕਿਤੇ ਨਾ ਕਿਤੇ ਪਿੱਛੇ ਜਿਹੜੇ ਇਸ ਦੇ ਵਿੱਚ ਰਹਿ ਜਾਂਦੇ ਆ। ਇੱਕ ਚੀਜ਼ ਜਿਹੜੀ ਨਵੇਕਲੀ ਇਹਨਾਂ ਪ੍ਰੋਟੈਸਟ ਦੇ ਵਿੱਚ ਜਿਹੜੀ ਨੋ ਕਿੰਗਸ ਪ੍ਰੋਟੈਸਟ ਚੱਲ ਰਹੇ ਸੀਗੇ, ਉਹਨਾਂ ਵਿੱਚ ਲੋਕ ਇਨਫਲੇਟੇਬਲਸ ਬੜੇ ਪਾ ਕੇ ਆਏ ਸੀ। ਕੋਈ ਫਰੋਗ ਬਣਿਆ ਸੀ, ਕੋਈ ਡਾਇਨਾਸੌਰ, ਕੋਈ ਯੂਨੀਕੋਰਨ, ਕੋਈ ਕੁਛ ਜਿਹੜਾ ਉਹ ਬਣ ਕੇ ਆ ਰਿਹਾ ਸੀ। ਕੁਛ ਦਿਨ ਪਹਿਲਾਂ ਵੀ ਆਪਾਂ ਦੇਖਿਆ ਸੀ ਜਦੋਂ ਆਈਸ ਦੇ ਉਲਟ ਵੀ ਪ੍ਰੋਟੈਸਟ ਕਰ ਰਹੇ ਸੀ ਤਾਂ ਲੋਕ ਇੱਦਾਂ ਦੇ ਜਿੱਦਾਂ ਹੈਲੋਵੀਨ ਦੇ ਉੱਤੇ ਜਾਂਦੇ ਆ ਲੋਕ ਵੱਖ-ਵੱਖ ਜਿਹੜੇ ਉਹ ਬਣ ਕੇ, ਤਾਂ ਉੱਦਾਂ ਇਹ ਪ੍ਰੋਟੈਸਟ ਦੇ ਵਿੱਚ ਜਿਹੜੇ ਉਹ ਜਾ ਰਹੇ ਸੀਗੇ। ਸੋ ਪੋਰਟਲੈਂਡ ਫਰੋਗ ਕਰਕੇ ਇੱਕ ਜਿਹੜੀ ਇਨਸੀਡੈਂਟ ਵਾਪਰਿਆ ਸੀ। ਕੀ ਹੋਇਆ ਸੀ ਵੀ ਪੋਰਟਲੈਂਡ ਦੇ ਵਿੱਚ ਕੋਈ ਪ੍ਰੋਟੈਸਟ ਕਰ ਰਿਹਾ ਸੀ, ਉਹਨੇ ਫਰੋਗ ਦਾ ਜਿਹੜਾ ਇਨਫਲੇਟੇਬਲ ਪਾਇਆ ਸੀ। ਜਦੋਂ ਬਰੌਲ ਹੋਇਆ ਜਾਂ ਜਦੋਂ ਖਿੱਚੋਤਾਣ ਹੋਈ ਪੁਲਿਸ ਵਾਲਿਆਂ ਦੇ ਨਾਲ, ਤਾਂ ਪੈਪਰ ਸਪਰੇ ਉਹਨੂੰ ਜਿਹੜੀ ਉਸ ਇਨਫਲੇਟੇਬਲ ਜਦੋਂ ਦੀ ਸਾਹ ਉਹਨੇ ਲੈਣਾ ਹੁੰਦਾ ਸੀ, ਉਦੋਂ ਹੀ ਪੁਲਿਸ ਵਾਲੇ ਨੇ ਜਿਹੜਾ ਉਹ ਪਾਇਆ। ਸੋ ਉਹਨੂੰ ਦੇਖਦਿਆਂ ਬਾਅਦ ਦੇ ਵਿੱਚ ਮੁਲਕ ਭਰ ਦੇ ਵਿੱਚ ਜਿਹੜੇ ਪ੍ਰੋਟੈਸਟਰਸ ਆ ਕਈਆਂ ਨੇ ਇਹ ਫੈਸਲਾ ਲਿਆ ਵੀ ਅਸੀਂ ਵੀ ਸਾਰੇ ਜਣੇ ਫਰੋਗ ਬਣ ਕੇ ਹੀ ਜਿਹੜਾ ਡੱਡੂ ਬਣ ਕੇ ਜਿਹੜੇ ਉੱਥੇ ਗਏ ਸੀਗੇ। ਉਹਦਾ ਜਿਹੜਾ ਉਸ ਹਿਸਾਬ ਦੇ ਨਾਲ ਡਰੈਸ ਅਪ ਹੋ ਕੇ ਗਏ ਸੀਗੇ। ਸਪੀਕਰ ਮਾਈਕ ਜੌਨਸਨ ਜਿਹੜੇ ਇੱਕ ਜਿਹੜੇ ਕਾਂਗਰਸ ਇਲੈਕਟ ਬੀਬੀ ਨੂੰ ਇੱਕ ਸਹੁੰ ਤਾਂ ਜਿਹੜੀ ਉਹ ਚੁਕਾ ਨਹੀਂ ਰਹੇ, ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਰੈਲੀਜ਼ ਆ ਉਹ ਹੇਟ ਅਮਰੀਕਾ ਰੈਲੀਜ਼ ਹੀ ਜਿਹੜੀਆਂ ਉਹ ਸੀਗੀਆਂ, ਇਹ ਐਂਟੀ ਟਰੰਪ ਰੈਲੀਜ਼ ਆ। ਇੱਕ ਪਾਸੇ ਤਾਂ ਹਰਜੋਤ ਸਿੰਘ ਜੀ ਵੀ ਨੋ ਕਿੰਗਸ ਜਦੋਂ ਰੈਲੀ ਕਰਦੇ ਇਹਦੇ ਉਲਟਾ, ਪਰ ਇਹਨਾਂ ਚੋਂ ਹੀ ਜਿਹੜੇ ਕੁਛ ਲੋਕ ਆ ਉਹ ਕਹਿੰਦੇ ਵੀ ਡਿਕਟੇਟਰ ਵੀ ਬਣ ਜਾਵੇ ਟਰੰਪ ਤਾਂ ਗੱਲ ਹੀ ਕੋਈ ਨਹੀਂ। ਟਰੰਪ ਹੁਣਾਂ ਨੇ ਤਾਂ ਹੱਦਾਂ ਹੀ ਜਿਹੜੀਆਂ ਉਹ ਪਾਰ ਕਰ ਦਿੱਤੀਆਂ। ਸ਼ਿਕਾਗੋ ਦੇ ਉੱਤੇ ਆਪਣੇ ਆਪ ਨੂੰ ਫਾਈਟਰ ਜੈਟ ਦਾ ਪਾਇਲਟ ਦਿਖਾਉਂਦੇ ਹੋਏ ਉਹਨਾਂ ਪ੍ਰੋਟੈਸਟਰਸ ਦੇ ਉੱਤੇ ਇੱਕ ਹਿਸਾਬ ਦੇ ਨਾਲ ਪੂਪ ਸੁੱਟੀ ਜਿਹੜੀ ਵੀਡੀਓ ਆ ਮੀਮ ਦੇ ਤੌਰ ਦੇ ਉੱਤੇ ਜਿਹੜੀ ਉਹ ਪੇਸ਼ ਕੀਤੀ। ਬਾਕੀ ਲੋਕ ਤਾਂ ਇਹ ਕਹਿੰਦੇ ਆ ਵੀ ਬੜੀ ਸਿਵਿਲਿਟੀ ਦੇ ਨਾਲ ਜਿਹੜੀ ਗੱਲ ਹੋਣੀ ਚਾਹੀਦੀ, ਪਰ ਟਰੰਪ ਹੁਣੀ ਜਦੋਂ ਆਪ ਖੁਦ ਇੱਦਾਂ ਕਰਦੇ ਆ, ਉਦੋਂ ਕਿਤੇ ਨਾ ਕਿਤੇ ਸਾਰੇ ਜਣੇ ਚੁੱਪ ਜਿਹੜੇ ਉਹ ਹੋ ਜਾਂਦੇ ਆ। ਸੋ ਟਰੰਪ ਹੁਣਾਂ ਨੇ ਇੱਕ ਵਾਰੀ ਨਹੀਂ, ਕਈ ਵਾਰੀ ਇੱਦਾਂ ਦੀਆਂ ਜਿਹੜੀਆਂ AI ਜਨਰੇਟਿਡ ਮੀਮ ਵੀਡੀਓਜ਼ ਆ ਉਹ ਬਣਾਈਆਂ, ਓਬਾਮਾ ਨੂੰ ਗ੍ਰਿਫਤਾਰ ਕਰਦੇ ਹੋਏ, ਵਾਰ ਜ਼ੋਨ ਨੂੰ ਜਿਹੜਾ ਉਹ ਦਿਖਾਉਂਦੇ ਹੋਏ। ਬਹੁਤ ਸਾਰੇ ਜਿਹੜੇ ਮਾਗਾ ਵਾਲੇ ਸੀਗੇ ਉਹ ਉੱਥੇ ਟੋਪੀਆਂ ਪਾ ਕੇ ਵੀ ਜਿਹੜੇ ਉਹ ਗਏ ਇਹ ਦੇਖਣ ਦੇ ਲਈ ਵੀ ਸਾਨੂੰ ਕਿੱਦਾਂ ਦਾ ਰਿਐਕਸ਼ਨ ਜਿਹੜਾ ਉਹ ਮਿਲਦਾ। ਉਹਨਾਂ ਦੇ ਕਈਆਂ ਨੇ ਬਾਅਦ 'ਚ ਪੋਸਟਾਂ ਪਾਈਆਂ ਸੀ, ਅਸੀਂ ਗਏ ਸਾਨੂੰ ਕਿਸੇ ਨੇ ਕੁਛ ਨਹੀਂ ਜਿਹੜਾ ਉਹ ਆਖਿਆ। ਸੋ ਹੁਣ ਇਹ ਨਹੀਂ ਪਤਾ ਵੀ ਉਹ ਉਹਨਾਂ ਦੀ ਜਿਹੜਾ ਉਹ ਦੱਸ ਰਹੇ ਆ ਜਾਂ ਆਪਣੇ ਪੱਖ ਤੋਂ ਜਿਹੜਾ ਉਹ ਦੱਸ ਰਹੇ ਆ ਵੀ ਤੁਸੀਂ ਉੱਥੇ ਕਲਿੱਕ ਬੇਟ ਲੈਣ ਦੇ ਲਈ ਗਏ ਸੀਗੇ ਜਾਂ ਕੀ ਕਰਨ ਦੇ ਲਈ ਹੈ, ਪਰ ਫਿਰ ਵੀ ਉਹ ਚੀਜ਼ ਉੱਥੇ ਜਿਹੜੀ ਉਹ ਨਹੀਂ ਵਾਪਰੀ। ਸੋ ਮੋਸਟਲੀ ਜਿਹੜਾ ਇਹ ਮੈਨੂੰ ਲੱਗਦਾ ਵੀ ਜਿਹੜੀਆਂ ਪੂਰੇ ਦੇ ਪੂਰੇ ਜਿਹੜੇ ਪ੍ਰੋਟੈਸਟ ਆ ਉਹ ਸ਼ਾਂਤਮਈ ਢੰਗ ਦੇ ਨਾਲ ਜਿਹੜੇ ਉਹ ਨਿਬੜੇ ਆ ਤੇ ਰਿਕਾਰਡ ਤੋੜ ਜਿੱਦਾਂ ਤੁਸੀਂ ਦੱਸਿਆ ਵੀ 7-8 ਮਿਲੀਅਨ ਲੋਕਾਂ ਨੇ ਇਸ ਦੇ ਵਿੱਚ ਜਿਹੜਾ ਹਿੱਸਾ ਲਿਆ ਜਿਹੜਾ ਉਹ ਦੱਸਿਆ ਜਾਂਦਾ ਹੈਗਾ ਆ। ਸੋ ਕਾਫੀ ਵੱਡੇ ਪੱਧਰ ਦੇ ਉੱਤੇ ਜਿਹੜੇ ਨੋ ਕਿੰਗ ਪ੍ਰੋਟੈਸਟ ਆ ਉਹ ਹੋਏ ਆ। ਸੋ ਇਹ ਸਾਰੀਆਂ ਚੀਜ਼ਾਂ ਦਾ ਅਸਰ ਹਰਜੋਤ ਸਿੰਘ ਜੀ ਇਵੈਂਚੁਅਲੀ ਜਿਹੜੇ ਸਿਆਸਤਦਾਨ ਆ ਉਹ ਵੋਟਾਂ ਦੇ ਨਜ਼ਰੀਏ ਦੇ ਨਾਲ ਹੀ ਜਿਹੜੇ ਆ ਉਹ ਦੇਖਦੇ ਆ ਵੀ ਮਿਡ ਟਰਮਸ ਦੇ ਵਿੱਚ ਇਹਨਾਂ ਦਾ ਕੋਈ ਫਾਇਦਾ ਹੋਊਗਾ ਜਾਂ ਨਹੀਂ ਹੋਊਗਾ। ਇਹ ਜਿਹੜੀ ਉਹ ਦੇਖਣ ਵਾਲੀ ਗੱਲ ਆ। ਉਧਰ ਹਰਜੋਤ ਸਿੰਘ ਜੀ ਉਧਰ ਨਾਲ ਦੇ ਨਾਲ ਆਪਾਂ ਦੇਖ ਰਹੇ ਆ ਵੀ ਸ਼ਟਡਾਊਨ ਸਰਕਾਰ ਦਾ ਕੰਟੀਨਿਊਸਲੀ ਜਿਹੜਾ ਉਹ ਚੱਲ ਰਿਹਾ ਆ ਤੇ ਉਹਦੇ ਵਿੱਚ ਅਜੇ ਤੱਕ ਕੋਈ ਵੀ ਲੱਗ ਨਹੀਂ ਰਿਹਾ ਵੀ ਕੋਈ ਉਗ ਸੁਗ ਉਹਨਾਂ ਦੀ ਆਪਸ ਦੇ ਵਿੱਚ ਕੋਈ ਗੱਲਬਾਤ ਜਿਹੜੀ ਉਹ ਹੋ ਰਹੀ ਹੋਵੇ ਜਿਹਦੇ ਨਾਲ ਜਿਹੜੀ ਗਵਰਨਮੈਂਟ ਸ਼ਟਡਾਊਨ ਆ ਉਹ ਸਮਾਪਤ ਹੋਵੇਗਾ।
ਜੀ। ਅਗਲੀ ਖਬਰ ਵੱਲ ਚਲੀਏ। ਗਾਜ਼ਾ ਤੇ ਇਜ਼ਰਾਈਲ ਨੂੰ ਲੈ ਕੇ ਇੱਕ ਵਾਰੀ ਫੇਰ ਇਜ਼ਰਾਈਲ ਵਾਲਿਆਂ ਨੇ ਗਾਜ਼ਾ ਦੇ ਵਿੱਚ ਬੰਬਾਰਡਮੈਂਟ ਕੀਤੀ ਹੈ। ਤੇ ਉਹਨਾਂ ਨੇ ਹਮਾਸ ਨੂੰ ਬਲੇਮ ਕੀਤਾ ਹੈ, ਜਦਕਿ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਗਾਜ਼ਾ ਦੇ ਵਿੱਚ ਰੈਬਲਸ ਸੀਗੇ, ਉਹਨਾਂ ਨੇ ਡੈਡਲੀ ਅਟੈਕ ਕੀਤਾ ਹੈਗਾ ਆਈਡੀਐਫ ਟਰੂਪਸ ਦੇ ਉੱਤੇ, ਜਿਹੜੇ ਇਜ਼ਰਾਈਲੀ ਡਿਫੈਂਸ ਫੋਰਸਸ ਹੈਗੇ ਆ, ਜਿਹਦੇ ਨਾਲ 2 ਇਜ਼ਰਾਈਲੀ ਜਿਹੜੇ ਡਿਫੈਂਸ ਦੇ ਬੰਦੇ ਆ ਉਹ ਮਾਰੇ ਵੀ ਗਏ ਆ। ਪਰ ਜਿਹੜੇ ਆ ਉਹਦੇ ਵਿੱਚ ਹਮਾਸ ਵਾਲੇ ਨਹੀਂ ਇਨਵੋਲਵ ਸੀ। ਜੀ। ਸੋ ਈਵਨ ਦੋ ਜਿਹੜਾ ਪੀਸ ਵਾਲਾ ਸਾਈਨ ਵੀ ਹੋ ਗਿਆ ਆ, ਤੇ ਇਜ਼ਰਾਈਲ ਵਾਲੇ ਵਾਰ-ਵਾਰ ਫੇਰ ਬਲੇਮ ਕਰ ਰਹੇ ਆ ਹਮਾਸ ਨੂੰ ਕਿ ਉਹਨਾਂ ਨੇ ਸਾਡੇ ਉੱਤੇ ਅਟੈਕ ਕੀਤਾ ਹੈਗਾ। ਇਹ ਟੈਰਰ ਗਰੁੱਪ ਹੈਗਾ ਆ, ਤੇ ਇਸ ਕਰਕੇ ਜਿਹੜਾ ਅਸੀਂ ਦੁਬਾਰਾ ਕੀ ਫਿਰ ਜਿਹੜੀ ਬੰਬਾਰਡਮੈਂਟ ਕੀਤੀ ਹੈਗੀ ਆ। ਸੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਲਈ ਇਹ ਕਾਫੀ ਮੁਸ਼ਕਲ ਮੁੱਦਾ ਹੈਗਾ ਵੀ ਇਸ ਨੂੰ ਕਿਸ ਤਰ੍ਹਾਂ ਜਿਹੜੀ ਆ ਲੜਾਈ ਦੁਬਾਰਾ ਕੀ ਨਾ ਸ਼ੁਰੂ ਹੋਵੇ, ਉਸ ਨੂੰ ਪੀਸਫੁਲ ਰੱਖਿਆ ਜਾਵੇ। 2 ਜਿਹੜੇ ਫੌਜੀ ਮਾਰੇ ਗਏ, ਮੇਜਰ ਜਨਰਲ ਜਾਨਿਮ ਕੂਲਾ 26 ਸਾਲਾਂ ਦਾ ਸੀ, ਸਟਾਫ ਸਰਜੈਂਟ ਈਟੀ ਵਾਵੇਜ਼ ਇਹ ਸੀਗਾ 24 ਸਾਲਾਂ ਦਾ। ਇਹਨਾਂ ਦੀ ਜਿਹੜੀ ਮੌਤ ਹੋਈ ਹੈਗੀ ਆ। ਪਰ ਟਰੰਪ ਹੁਣੀ ਇਹ ਕਹਿ ਰਹੇ ਆ ਵੀ ਨਹੀਂ, ਜੋ ਹਮਾਸ ਵਾਲੇ ਨਹੀਂ ਇਨਵੋਲਵ ਸੀ, ਉੱਥੇ ਇੱਕ ਹੋਰ ਗਰੁੱਪ ਸੀ ਜਿਨ੍ਹਾਂ ਨੇ ਇਹ ਸ਼ੁਰੂਆਤ ਕੀਤੀ ਸੀ, ਤੇ ਹੁਣ ਇਜ਼ਰਾਈਲ ਵਾਲਿਆਂ ਨੇ ਫੇਰ ਜਿਹੜੀ ਬੰਬਾਰਡਮੈਂਟ ਕੀਤੀ ਹੈਗੀ। ਜੀ ਬਿਲਕੁਲ, ਅਲ ਜਜ਼ੀਰਾ ਰਿਪੋਰਟ ਇਹ ਕਰ ਰਿਹਾ ਵੀ ਟਰੰਪ ਹੁਣਾਂ ਨੇ ਧਮਕੀ ਦਿੱਤੀ ਵੀ ਅਸੀਂ ਹਮਾਸ ਨੂੰ ਰੈਡੀਕੇਟ ਕਰ ਦੇਵਾਂਗੇ। ਹੁਣ ਹਰਜੋਤ ਸਿੰਘ ਜੀ, ਇਹ ਵੀ ਹੁਣ ਦੇਖਣ ਵਾਲੀ ਗੱਲ ਆ ਵੀ ਕੀ ਵਾਕਿਆ ਪੀਸ ਉੱਥੇ ਆਈ ਹੈ ਜਾਂ ਨਹੀਂ ਆਈ, ਜਾਂ ਕਹਿਣ ਨੂੰ ਹੀ ਪੀਸ ਸਬਮਿਟ ਕਰਕੇ ਤੇ ਆਪਾਂ ਕਹਿਤਾ ਵੀ ਹਾਂ ਜੀ ਸ਼ਾਂਤੀ ਜਿਹੜੀ ਉੱਥੇ ਫੈਲ ਗਈ ਆ। ਪਰ ਕਹਿੰਦੇ ਵੀ 57 ਫੈਲਸਤੀਨੀਆਂ ਦੀਆਂ ਜਿਹੜੀਆਂ ਲਾਸ਼ਾਂ ਆ, ਬੋਡੀਜ਼ ਆ, ਉਹ ਹਸਪਤਾਲ ਤੋਂ ਜਿਹੜੀਆਂ ਪਿਛਲੇ 24 ਘੰਟਿਆਂ ਦੇ ਵਿੱਚ ਲਿਆਂਦੀਆਂ ਗਈਆਂ, ਜਿਹੜੀਆਂ 에ਅਰ ਸਟ੍ਰਾਈਕਸ ਜਿੱਦਾਂ ਤੁਸੀਂ ਦੱਸਿਆ ਵੀ ਇਜ਼ਰਾਈਲ ਦੀ ਮਿਲਟਰੀ ਦੇ ਦੁਆਰਾ ਜਿਹੜਾ ਉਹ ਕੀਤਾ ਗਿਆ। 10 ਦਿਨ ਹੋਏ ਆ ਅਜੇ ਇਸ ਚੀਜ਼ ਦੇ ਉੱਤੇ, ਜਿਹੜਾ ਉਹ ਸੀਜ਼ ਫਾਇਰ ਨੂੰ ਜਿਹੜਾ ਉਹ ਹੋਇਆ ਨੂੰ। ਸੋ ਜੇਡੀ ਵੈਂਸ ਗਾਜ਼ਾ ਦੀ ਸੀਜ਼ ਫਾਇਰ ਤੇ ਉਹਨਾਂ ਨੇ ਜਿਹੜਾ ਉਹ ਕਿਹਾ ਵੀ ਦੇਰ ਆਰ ਗੋਇੰਗ ਟੂ ਬੀ ਫਿਟਸ ਐਂਡ ਸਟਾਰਟਸ, ਵੀ ਕਿਤੇ ਨਾ ਕਿਤੇ ਛੋਟ ਮੋਟ ਲੜਾਈਆਂ ਜਿਹੜੀਆਂ ਉਹ ਫਿਰ ਵੀ ਹੁੰਦੀਆਂ ਹੀ ਜਿਹੜੀਆਂ ਉਹ ਰਹਿਣਗੀਆਂ। ਪ੍ਰਾਈਮ ਮਿਨਿਸਟਰ ਨੇਤਨਯਾਹੂ ਜਿਹੜਾ ਇਜ਼ਰਾਈਲ ਦਾ, ਕਹਿੰਦੇ ਵੀ ਉਹ ਸਪੈਸ਼ਲ ਐਨਵਾਇ ਸਟੀਵ ਵਿਟਕੌਫ ਤੇ ਟਰੰਪ ਦੇ ਜਵਾਈ ਜੈਰਡ ਕੁਸ਼ਨਰ ਨੂੰ ਉਸ ਦੇ ਉੱਤੇ ਮਿਲਿਆ ਤੇ ਅਪਡੇਟਸ ਜਿਹੜੀਆਂ ਆ ਇਸ ਦੇ ਬਾਬਤ ਦਿੱਤੀਆਂ ਗਈਆਂ ਆ। ਜੇਡੀ ਵੈਂਸ ਤੇ ਉਸ ਦੀ ਵਾਈਫ ਊਸ਼ਾ ਵੈਂਸ ਉਹ ਕੁਝ ਦਿਨਾਂ ਦੇ ਲਈ ਕਹਿੰਦੇ ਇਜ਼ਰਾਈਲ ਨੂੰ ਵਿਜ਼ਿਟ ਕਰਨਗੇ ਤੇ ਉੱਥੇ ਪ੍ਰਾਈਮ ਮਿਨਿਸਟਰ ਦੇ ਨਾਲ ਮੁਲਾਕਾਤ ਕਰਨਗੇ। ਵੈਂਸ ਉਹਨਾਂ ਨੇ ਇਸ ਚੀਜ਼ ਦਾ ਕੋਈ ਵੀ ਗੱਲ ਕਰਨੀ ਗਵਾਰਾ ਨਹੀਂ ਸਮਝੀ। ਜਿਹੜੇ ਇਜ਼ਰਾਈਲ ਦੇ ਹਮਲਿਆਂ ਦੇ ਵਿੱਚ 40 ਜਿਹੜੇ ਗਾਜ਼ਾ ਦੇ ਲੋਕ ਮਾਰ ਦਿੱਤੇ ਗਏ ਆ, ਤੇ ਉਹਦੇ ਬਾਰੇ ਉਹਨਾਂ ਨੇ ਨਹੀਂ ਦੱਸਿਆ, ਪਰ ਉਹਨਾਂ ਨੇ ਇਹ ਚੀਜ਼ ਕਹਿ ਕੇ, ਜਿੱਦਾਂ ਯੰਗ ਰਿਪਬਲਿਕਨਸ ਜਿਹੜੇ ਆਈ ਲਵ ਹਿਟਲਰ ਤੇ ਇਹਨਾਂ ਨੂੰ ਜਿਹੜੇ ਵੀ ਵੋਟ ਨਹੀਂ ਪਾਉਂਦੇ ਜਾਂ ਉਲਟ ਪਾਉਂਦੇ ਆ, ਉਹਨਾਂ ਨੂੰ ਸੁੱਟਿਆ ਜਾਵੇ ਗੈਸ ਚੈਂਬਰ 'ਚ, ਉਹਦੇ ਬਾਰੇ ਮਜ਼ਾਕ ਜਿਹੇ ਦੇ ਕਹਿਤਾ ਵੀ ਇਹ ਤਾਂ ਨਿਆਣਿਆਂ ਦੇ ਦੁਆਰਾ ਕੀਤੀ ਗਈ ਗੱਲ ਆ। ਵੀ ਉਸ ਤਰੀਕੇ ਦੇ ਨਾਲ ਗੱਲਾਂ ਨੂੰ ਜਿਹੜਾ ਉਹ ਲਾਂਭੇ ਕਰਕੇ ਜਿਹੜਾ ਉਹ ਆਪਣੀ ਗੱਲ ਦੇ ਵਿੱਚ ਅੱਗੇ ਵੱਧ ਚੁੱਕੇ ਹੈਗੇ ਆ। ਸੋ ਉਧਰ ਵੈਸਟ ਬੈਂਕ ਦੇ ਵਿੱਚ ਵੀ ਜਿਹੜਾ ਇਹ ਪਤਾ ਲੱਗ ਰਿਹਾ ਵੀ ਇਜ਼ਰਾਈਲੀ ਜਿਹੜੇ ਸੈਟਲਰਸ ਆ, ਉਹਨਾਂ ਨੂੰ ਉਹਨਾਂ ਦੇ ਫੌਜੀ ਜਿਹੜੀ ਸੁਰੱਖਿਆ ਪ੍ਰਦਾਨ ਕਰਕੇ, ਜਿਹੜੇ ਫਿਲਸਤੀਨੀ ਓਲਿਵ ਪਿਕਰਸ, ਜੈਤੂਨ ਵਾਲੇ ਜਿਨ੍ਹਾਂ ਦੇ ਲੱਗੇ ਆ ਉਹ ਪਿਕਰਸ ਆ, ਉੱਥੇ ਤੱਕ ਲੈ ਕੇ ਗਏ ਤੇ ਉਹਨਾਂ ਸੈਟਲਰਸ ਨੇ ਉਹਨਾਂ ਉੱਤੇ ਹਮਲਾ ਜਿਹੜਾ ਉਹ ਕੀਤਾ ਆ। ਇਜ਼ਰਾਈਲੀ ਫੋਰਸਿਸ ਦੇ ਦੁਆਰਾ ਇੱਕ ਜਿਹੜੀ ਫਾਰਮ ਸੀ ਜੋ ਕਿ ਫੈਲਸਤੀਨੀਅਨ ਦੇ ਦੁਆਰਾ ਓਨ ਕੀਤੀ ਜਾਂਦੀ ਸੀ, ਉਸ ਨੂੰ ਵੀ ਡਿਮੋਲਿਸ਼ ਜਿਹੜਾ ਉਹਨਾਂ ਨੇ ਕਰ ਦਿੱਤਾ ਹੈ ਬਲਡੋਜ਼ਰਾਂ ਦੇ ਨਾਲ। ਹਰਜੋਤ ਸਿੰਘ ਜੀ, ਇਹ ਇਸ ਟਾਈਮ ਉੱਥੇ ਦੀ ਜਿਹੜੀ ਧਰਤੀ ਆ, ਜਿਹੜੇ ਸੈਟਲਰਸ ਆ, ਉਹਨਾਂ ਨੂੰ ਉੱਥੇ ਜਿਹੜਾ ਅੱਗੇ ਲਿਆਂਦਾ ਜਿਹੜਾ ਉਹ ਜਾ ਰਿਹਾ ਆ। ਸੋ ਲਗਾਤਾਰ ਹੌਲੀ ਹੌਲੀ ਵੈਸਟ ਬੈਂਕ ਦਾ ਜਿਹੜਾ ਇਲਾਕਾ ਵੀ ਇਜ਼ਰਾਈਲ ਵਾਲੇ ਸੈਟਲਰਸ ਦੇ ਨਾਮ ਦੇ ਅਧੀਨ, ਵੀ ਇਹ ਤਾਂ ਸਾਡੀ ਹੋਈ ਪੱਕੀ ਜਿਹੜੀ ਉਹ ਥਾਂ ਆ, ਉਹਨਾਂ ਨੂੰ ਫੌਜੀ ਸ਼ਰਨ ਦੇ ਕੇ ਜਾਂ ਫੌਜੀ ਸੁਰੱਖਿਆ ਦੇ ਕੇ ਉਹਨਾਂ ਦੇ ਜ਼ਰੀਏ ਉਹ ਥਾਵਾਂ ਨੂੰ ਹੌਲੀ ਹੌਲੀ ਆਪਣੇ ਕਬਜ਼ੇ ਦੇ ਵਿੱਚ ਲੈ ਰਹੇ ਨੇ। ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਕਹਿੰਦੇ ਦਰਜਨਾਂ ਦੇ ਕਰੀਬ ਹੈਲਥ ਕੇਅਰ ਵਰਕਰਸ ਨੂੰ ਹਾਇਰ ਕਰਨ ਜਾ ਰਹੇ ਆ, ਕਿਉਂਕਿ ਕਾਫੀ ਲਾਸੂਟਸ ਹੋ ਰਹੇ ਆ। ਪੂਰੇ ਜੋ ਬਾਈਡਨ ਉਹਨਾਂ ਦਾ ਕਾਰਜਕਾਲ ਸੀ 4 ਸਾਲਾਂ ਦੇ ਦੌਰਾਨ, 4 ਸਾਲਾਂ ਦੇ ਦੌਰਾਨ ਜਿੰਨੀ ਕਸਟਡੀ ਦੇ ਵਿੱਚ ਮੌਤਾਂ ਹੋਈਆਂ, ਉਹ ਆਲਰੇਡੀ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਦੇ ਸਿਰਫ 7-8 ਮਹੀਨਿਆਂ ਦੇ ਵਿੱਚ ਉਨੀਆਂ ਮੌਤਾਂ ਹੋ ਚੁੱਕੀਆਂ ਹੈਗੀਆਂ। ਸੋ ਉਸ ਨੂੰ ਦੇਖਦੇ ਹੋਏ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹ ਕਿਹਾ ਵੀ 40 ਦੇ ਕਰੀਬ ਡਾਕਟਰਸ, ਨਰਸਿਸ, ਸਾਈਕੈਟ੍ਰਿਕਸ, ਫਾਰਮਾਸਿਸਟ, ਹੈਲਥ ਐਡਮਿਨਿਸਟ੍ਰੇਟਰਸ ਉਹਨਾਂ ਨੂੰ ਉਹ ਹਾਇਰ ਕਰਨ ਜਾ ਰਹੇ ਆ, ਤਾਂ ਕਿ ਜਿਹੜੇ ਲੋਕਾਂ ਨੂੰ ਅਰੈਸਟ ਕੀਤਾ ਜਾਂਦਾ ਆ ਵੀ ਉਹਨਾਂ ਨੂੰ ਸਹੀ ਜਿਹੜੀ ਆ ਮੈਡੀਕਲ ਦੀ ਜਿਹੜੀ ਹੈਲਪ ਆ ਉਹ ਦਿੱਤੀ ਜਾ ਸਕੇ।
ਯੂਐਸ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਨੇ ਇਹ ਰਿਪੋਰਟ ਕੀਤਾ ਵੀ 20 ਡਿਟੇਨੀਜ਼ ਦੀ ਜਿਹੜੀ ਮੌਤ ਆ ਉਹ ਆਲਰੇਡੀ ਹੋ ਚੁੱਕੀ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੌਰਾਨ। ਇਹ ਇੱਕ ਕਹਿੰਦੇ ਭਈ ਬਹੁਤ ਵੱਡਾ ਨੰਬਰ ਹੈਗਾ ਆ। ਬਾਈਡਨ ਐਡਮਿਨਿਸਟ੍ਰੇਸ਼ਨ 'ਚ 24 ਲੋਕਾਂ ਦੀ 4 ਸਾਲਾਂ ਦੇ ਦੌਰਾਨ ਜਿਹੜੀ ਮੌਤ ਹੋਈ ਸੀਗੀ। ਰਿਪਰੈਜ਼ੈਂਟੇਟਿਵ ਪ੍ਰਾਇਮਲਾ ਜਯਪਾਲ ਜੋ ਵਾਸ਼ਿੰਗਟਨ ਤੋਂ ਹੈਗੇ ਆ, ਰੈਂਕਿੰਗ ਮੈਂਬਰ ਵੀ ਆ ਹਾਊਸ ਸਬ ਕਮੇਟੀ ਓਵਰਸੀਇੰਗ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ, ਕਹਿੰਦੇ ਭਈ ਇਹ ਇੱਕ ਬਹੁਤ ਵੱਡਾ ਜਿਹੜਾ ਨੰਬਰ ਹੈਗਾ ਆ। ਰਾਈਟ ਨਾਓ ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ 60,000 ਲੋਕ ਡਿਟੈਂਸ਼ਨ ਸੈਂਟਰਸ ਦੇ ਵਿੱਚ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਫੜ ਕੇ ਰੱਖੇ ਹੋਏ ਆ, ਜਿਹੜਾ ਕਿ ਬਹੁਤ ਵੱਡਾ ਨੰਬਰ ਆ। ਕਹਿੰਦੇ ਵੀ ਜਿੰਨੀਆਂ ਵੀ ਕਰੈਕਸ਼ਨਲ ਫੈਸਿਲਿਟੀਜ਼ ਆ, ਸੌਰੀ ਡਿਟੈਂਸ਼ਨ ਸੈਂਟਰਸ ਆ, ਉਹ ਓਵਰ ਕਰਾਊਡਡ ਹੈਗੇ ਆ। ਤੇ ਟੈਂਟ ਸਿਟੀਜ਼ ਬਣਾਏ ਹੋਏ ਹੈਗੇ ਆ। ਲੋਕਾਂ ਨੂੰ ਉੱਦਾਂ ਦੀ ਜਿਹੜੀ ਕੇਅਰ ਜਾਂ ਫੂਡ ਨਹੀਂ ਦਿੱਤਾ ਜਾ ਰਿਹਾ ਹੈਗਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕੋਈ ਇਹਦੇ ਬਾਰੇ ਕਿਸੇ ਤਰ੍ਹਾਂ ਦਾ ਰਿਸਪੌਂਸ ਨਹੀਂ ਦੱਸਿਆ। ਜਦੋਂ ਪੋਲੀਟੀਕਲ ਮੈਗਜ਼ੀਨ ਦੇ ਜਿਹੜੇ ਜਰਨਲਿਸਟ ਆ ਉਹਨਾਂ ਨੇ ਪੁੱਛਣ ਦੀ ਗੱਲਬਾਤ ਕੀਤੀ, ਨਿਊਯਾਰਕ ਦੀ ਕੋਰਟ ਫਾਈਲਿੰਗ ਦੇ ਵਿੱਚ ACLU ਨੇ ਲਾਸੂਟ ਵੀ ਫਾਈਲ ਕਰ ਦਿੱਤਾ ਹੈਗਾ ਵੀ ਜਿਹੜੇ 60,000 ਦੇ ਕਰੀਬ ਡਿਟੈਂਸ਼ਨ ਸੈਂਟਰ ਦੇ ਵਿੱਚ ਕੈਦੀ ਹੈਗੇ ਆ, ਨਾ ਤਾਂ ਉਹਨਾਂ ਨੂੰ ਚੱਜ ਦਾ ਫੂਡ ਦਿੱਤਾ ਜਾ ਰਿਹਾ ਆ, ਨਾ ਹੀ ਕੱਪੜੇ ਦਿੱਤੇ ਜਾ ਰਹੇ ਆ। ਸ਼ੈਲਟਰ ਵੀ ਬਹੁਤ ਮਾੜੇ ਆ। ਮੈਡੀਕਲ ਕੇਅਰ ਤਾਂ ਕਹਿੰਦੇ ਆਲਮੋਸਟ ਨਾ ਬਰਾਬਰੀ ਹੈਗੀ ਆ। ਸੋ ਜਿਹੜੀਆਂ ਮੈਡੀਕੇਸ਼ਨਸ ਆ ਉਹ ਵੀ ਬਹੁਤ ਘੱਟ ਮਿਲਦੀਆਂ ਹੈਗੀਆਂ। ਸੋ ਇੰਡੀਪੈਂਡੈਂਟ ਵਾਚਡੌਗ ਗਰੁੱਪ ਜੋ ਟਰੈਕ ਕਰਦਾ ਹੈਲਥ ਕੇਅਰ ਐਕਸੈਸ ਫॉर ਡਿਟੇਨਡ ਮਾਈਗ੍ਰੈਂਟਸ, ਉਹਨਾਂ ਨੇ ਇਹ ਕਿਹਾ ਆ ਵੀ ਹੈਲਥ ਕੇਅਰ ਵਰਕਫੋਰਸ ਜੋ ਆ ਜੇ ਹੋਰ ਹਾਇਰ ਕਰੂਗੇ ਇਹ ਹੈਲਪਫੁਲ ਹੋਊਗੀ, ਪਰ ਸਿਚੁਏਸ਼ਨ ਉੱਥੇ ਕਾਫੀ ਜ਼ਿਆਦਾ ਬੈਡ ਆ। ਮੋਰ ਡਿਟੇਨੀਜ਼ ਲੈਸ ਓਵਰਸਾਈਡ, ਵੀ ਡਿਟੇਨੀਜ਼ ਬਹੁਤ ਜ਼ਿਆਦਾ ਆ ਤੇ ਉਹਨਾਂ ਦੀ ਦੇਖਭਾਲ ਕਰਨ ਵਾਲੇ ਕਾਫੀ ਘੱਟ ਹੈਗੇ। ਜੀ ਬਿਲਕੁਲ। ਇੱਕ ਜਿਹੜੀ ਹਜੋ ਸੀ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਰ ਖਬਰ ਆ, ਇੱਕ ਮਰੀਨ ਸੀ, ਉਸਦੇ ਜਿਹੜੇ ਪਿਓ ਨੂੰ ਬੀਤੇ ਦਿਨੀ ਜਿਹੜਾ ਉਹ ਗ੍ਰਿਫਤਾਰ ਕਰਕੇ ਡਿਪੋਰਟ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ। ਕਾਫੀ ਰੌਲਾ ਰੱਪਾ ਜਿਹੜਾ ਉਸ ਦੇ ਵਿੱਚ ਪਿਆ ਆ। ਅੱਜ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਉਹਨਾਂ ਨੇ ਇਸ ਬਾਬਤ, ਇਸ ਕੇਸ ਦੇ ਬਾਬਤ ਥੋੜੀ ਜਾਣਕਾਰੀ ਹੋਰ ਦਿੱਤੀ ਹੈਗੀ ਆ। ਇਹ ਮਰੀਨ ਦਾ ਫਾਦਰ ਸੀ ਤੇ ਇਮੀਗ੍ਰੇਸ਼ਨ ਅਥਾਰਟੀਜ਼ ਦੇ ਦੁਆਰਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕੈਂਪ ਪੈਂਡਲਟਨ ਤੋਂ, ਜਦ ਉਹ ਆਪਣੀ ਗਰਭਵਤੀ ਜਿਹੜੀ ਡਾਟਰ ਆ, ਕੁੜੀ ਆ, ਉਸ ਨੂੰ ਵਿਜ਼ਿਟ ਕਰਨ ਦੇ ਲਈ ਉੱਥੇ ਪਹੁੰਚਿਆ ਸੀ। ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਦੱਸਿਆ ਵੀ ਇਸ ਬੰਦੇ ਦਾ ਡੋਮੈਸਟਿਕ ਵਾਇਲੈਂਸ ਦਾ ਤੇ ਐਗਰੀਵੇਟਿਡ ਅਸੌਲਟ ਵਿਦ ਡੈਡਲੀ ਵੈਪਨ ਦੇ ਇਸ ਦੇ ਉੱਤੇ ਚਾਰजेस ਲੱਗੇ ਹੋਏ ਸੀ। ਇਸ ਦਾ ਕ੍ਰਿਮੀਨਲ ਰੈਕਡ ਸੀਗਾ। ਐਸਤਬਾਨ ਰਿਓਸ, ਇਸ ਨੂੰ ਡਿਪੋਰਟ ਕੀਤਾ ਗਿਆ ਸੀ ਇੱਕ ਵਾਰੀ ਪਹਿਲਾਂ ਵੀ 1999 ਚ, ਫਿਰ 2005 ਦੇ ਵਿੱਚ ਇਸ ਨੂੰ ਰਿਮੂਵ ਕੀਤਾ ਗਿਆ ਤੇ 2020 ਦੇ ਵਿੱਚ ਇਮੀਗ੍ਰੇਸ਼ਨ ਜੱਜ ਨੇ ਇਸ ਦੇ ਡੈਪੋਟੇਸ਼ਨ ਦੇ ਆਰਡਰ ਜਿਹੜੇ ਉਹ ਜਾਰੀ ਕੀਤੇ ਹੋਏ ਸੀ। 3 ਵਾਰੀ ਕਹਿੰਦੇ ਵੀ ਇਹ ਮੁਲਕ ਦੇ ਵਿੱਚ ਇਲੀਗਲੀ ਇਹ ਐਂਟਰ ਕਰ ਚੁੱਕਾ ਆ। ਸੋ ਇਹ ਜਿਹੜੀ ਸਟੇਟਮੈਂਟ ਪਹਿਲਾ ਡਿਟੇਲ ਆਈ ਆ ਇਸ ਅਕਾਊਂਟ ਦੇ ਵਿੱਚ, ਇਸ ਇਨਫੋਰਮੇਸ਼ਨ ਦੇ ਵਿੱਚ, ਹੋਮਲੈਂਡ ਸਿਕਿਉਰਿਟੀ ਨੇ ਜਦੋਂ ਤੋਂ ਜਿਹੜੇ ਮਰੀਨ ਸਟੀਵ ਰਿਓਸ ਜਿਹੜਾ ਲਾਸਟ ਵੀਕ ਜਦ ਕਹਿੰਦੇ ਵੀ ਉਹਦਾ ਫਾਦਰ ਆ ਉਸ ਨੂੰ ਡਿਟੇਨ ਕਰ ਲਿਆ ਗਿਆ ਸੀ ਸਦਰਨ ਕੈਲੀਫੋਰਨੀਆ ਦੇ ਇਸ ਮਿਲਟਰੀ ਬੇਸ ਤੋਂ, ਤੇ ਫਿਰ ਇਸ ਨੂੰ ਐਂਕਲ ਮੋਨੀਟਰ ਦੇ ਨਾਲ ਰਿਲੀਜ਼ ਕੀਤਾ ਗਿਆ ਸੀ ਤੇ ਫਿਰ ਡਿਟੇਨ ਦੁਬਾਰਾ ਜਿਹੜਾ ਕਰ ਲਿਆ ਗਿਆ ਜਦ ਇਹ ਆਈਸ ਦੇ ਵਿੱਚ ਹਾਜ਼ਰੀ ਭਰਨ ਦੇ ਲਈ ਇਸ ਨੂੰ ਆਖਿਆ ਆ ਗਿਆ ਸੀਗਾ। ਹੋਮਲੈਂਡ ਸਿਕਿਉਰਿਟੀ ਨੇ ਕਹਿੰਦੇ ਵੀ ਇਸ ਤੋਂ ਇਲਾਵਾ ਹੋਰ ਕੋਈ ਪਹਿਲਾਂ ਡਿਟੇਲਸ ਕੋਈ ਵੀ ਜਿਹੜੀਆਂ ਇਸ ਦੇ ਬਾਬਤ ਨਹੀਂ ਸੀ ਦੱਸੀਆਂ ਐਸਤਬਾਨ ਰਿਓਸ ਦੇ ਜਿਹੜੇ ਉਹ ਬਾਰੇ, ਉਸਦੇ ਕ੍ਰਿਮੀਨਲ ਰੈਕਡ ਨੂੰ ਜਿਹੜਾ ਉਹ ਲੈ ਕੇ। ਪਰ ਕੁਝ ਦਿਨ ਪਹਿਲਾਂ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹ ਜਿਹੜੀ ਇਨਫੋਰਮੇਸ਼ਨ ਆ ਉਹ ਸ਼ੇਅਰ ਕੀਤੀ ਆ ਵੀ ਇਸ ਦੇ ਉੱਤੇ ਡੋਮੈਸਟਿਕ ਵਾਇਲੈਂਸ ਤੇ ਐਗਰੀਵੇਟਿਡ ਅਸੌਲਟ ਵਿਦ ਡੈਡਲੀ ਵੈਪਨ ਦੇ ਜਿਹੜੇ ਚਾਰजेस ਸੀਗੇ, ਕ੍ਰਿਮੀਨਲ ਰੈਕਡ ਸੀਗਾ, ਜਿਸ ਕਰਕੇ ਇਸ ਨੂੰ ਜਿਹੜਾ ਇਹ ਡਿਟੇਨ ਕਰਕੇ ਗ੍ਰਿਫਤਾਰ ਕਰਕੇ ਡਿਪੋਰਟ ਕੀਤਾ ਜਾ ਚੁੱਕਾ ਹੈ। ਤੇ ਆਪਾਂ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਹਿੰਦੂ ਅਮਰੀਕਨ ਫਾਊਂਡੇਸ਼ਨ ਕਿੰਨਾ ਜ਼ੋਰ ਅਮਰੀਕਾ ਦੇ ਵਿੱਚ ਫੜਦਾ ਜਾ ਰਿਹਾ ਆ, ਉਹ ਡਿਟੇਲ ਦੇ ਵਿੱਚ ਆਪਾਂ ਤੁਹਾਡੇ ਨਾਲ ਰਿਪੋਰਟ ਸਾਂਝੀ ਕਰਾਂਗੇ। ਇੱਕ ਰਟਗਰਸ ਯੂਨੀਵਰਸਿਟੀ ਨੇ ਜੂਨ 2025 ਦੇ ਵਿੱਚ ਰਿਪੋਰਟ ਛਾਪੀ ਆ ਵੀ ਕਿੱਦਾਂ ਜਿਹੜਾ ਫਾਰ ਰਾਈਟ ਹਿੰਦੂਇਜ਼ਮ ਆ, ਖਾਸ ਕਰਕੇ RSS ਅਮਰੀਕਾ ਦੇ ਵਿੱਚ ਫੈਲ ਰਿਹਾ ਆ। ਕਿਸ ਤਰ੍ਹਾਂ ਜਿਹੜੀਆਂ ਮਿਨੋਰਟੀਜ਼ ਹੈਗੀਆਂ, ਚਾਹੇ ਉਹ ਭਾਰਤ ਦੇ ਵਿੱਚ ਆ ਚਾਹੇ ਉਹ ਅਮਰੀਕਾ ਦੇ ਵਿੱਚ ਆ, ਉਹਨਾਂ ਦੇ ਉੱਤੇ ਉਹ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ। ਉਹਦੇ ਸੰਬੰਧ ਦੇ ਵਿੱਚ ਇੱਕ ਸੈਮੀਨਾਰ ਹੋਣਾ ਆ
ਇਹ ਰਟਕਰਜ਼ ਯੂਨੀਵਰਸਿਟੀ ਬੜੀ ਮਸ਼ਹੂਰ ਯੂਨੀਵਰਸਿਟੀ ਆ ਨਿਊ ਜਰਸੀ ਦੀ। ਤੇ ਇਹ ਜੋ ਸੈਮੀਨਾਰ ਆ ਉਹ ਅਕਤੂਬਰ 27 ਨੂੰ ਹੋਣ ਜਾ ਰਿਹਾ ਤੇ ਉਹ ਪੂਰੇ ਦਾ ਪੂਰਾ ਸੈਮੀਨਾਰ ਨੂੰ ਰੋਕਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ, ਪੂਰਾ ਪ੍ਰਚਾਰ ਕਰਕੇ। ਸੋ ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਇਹ ਸਾਰਾ ਛਾਪਾਂਗੇ, ਕਿਹੜੀ ਉਹਨੇ ਰਿਪੋਰਟ ਕੀਤੀ ਆ ਵੀ ਕਿਸ ਤਰ੍ਹਾਂ ਰਿਪੋਰਟ ਦੇ ਵਿੱਚ ਇਹਨਾਂ ਨੂੰ ਜਿਹੜਾ ਐਕਸਪੋਜ਼ ਕੀਤਾ ਹੈਗਾ ਯੂਨੀਵਰਸਿਟੀ ਨੇ, ਇਹ ਬਹੁਤ ਜ਼ਰੂਰੀ ਆ। ਜਿਹੜੇ ਨਾ ਆਪਣੇ ਕਈ ਕਹਿ ਦਿੰਦੇ ਵੀ ਦੇਖੋ ਜੀ ਇੱਥੇ ਤਾਂ ਹਿੰਦੂ ਸਿੱਖ ਦਾ ਐਵੇਂ ਰੌਲਾ ਪਾ ਲਿਆ ਤੁਸੀਂ ਪ੍ਰੋਪੋਜੀਸ਼ਨ 509 ਨੂੰ ਲੈ ਕੇ, ਇਹ ਤਾਂ ਕੋਈ ਬਿਲਕੁਲ। ਮੁੱਦਾ ਨਹੀਂ ਸੀ। ਪਰ ਇਸ ਰਿਪੋਰਟ ਤੇ ਤੁਸੀਂ ਦੇਖੋਗੇ ਵੀ ਕੀ ਕੁਝ ਵਾਪਰਿਆ ਤੇ ਜਿਹੜੀ ਜਿਹਦੇ ਕਰਕੇ ਤੁਸੀਂ ਭੱਜੇ ਆ ਉੱਥੋਂ ਪੰਜਾਬ ਤੋਂ, ਤੁਹਾਡੇ ਨਾਲ ਧੱਕਾ ਹੋ ਰਿਹਾ, ਉਹੀ ਇੱਥੇ ਤੁਹਾਡੇ ਨਾਲ ਜਿਹੜਾ ਕਰਨ ਜਾ ਰਹੇ ਹੈਗੇ ਆ। ਇਹ ਸਾਰਾ ਆਪਾਂ ਡਿਟੇਲ 'ਚ ਤੁਹਾਡੇ ਨਾਲ ਸਾਂਝਾ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਸੰਬੰਧ 'ਚ, ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ, ਜਿਹੜਾ ਗੁਰਦੁਆਰਾ ਸਾਹਿਬ ਫਰੀਮੌਂਟ ਆ, ਉਹਨਾਂ ਨੇ ਜਦੋਂ ਡਿਪਾਰਟਮੈਂਟ ਆਫ ਜਸਟਿਸ ਨੂੰ ਲੈਟਰ ਲਿਖਿਆ ਸੀ ਕਿ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ, ਇਹਦੀ ਫੰਕਸ਼ਨਿੰਗ ਜਿਹੜੀ ਆ ਇਨਵੈਸਟੀਗੇਟ ਕੀਤੀ ਜਾਵੇ ਕਿ ਇਹ ਸੱਚਮੁੱਚ ਹੀ ਭਾਰਤ ਸਰਕਾਰ ਦੇ ਇੱਕ ਤਰ੍ਹਾਂ ਦੇ ਨਾਲ ਫੋਰਨ ਏਜੰਟ ਵੱਲੋਂ ਜਿਹੜੀ ਫੰਕਸ਼ਨ ਕਰ ਰਹੀ ਆ ਵਿਦਆਊਟ ਰਜਿਸਟਰਿੰਗ ਅੰਡਰ ਫਾਰਾ। ਤੇ ਕਾਰਨ ਕੀ ਆ ਵੀ ਜਦੋਂ ਵੀ ਕੋਈ ਮਿਨੋਰਿਟੀ ਅਮਰੀਕਾ ਦੇ ਵਿੱਚ, ਚਾਹੇ ਉਹ ਸਿੱਖ ਹੋਣ, ਕ੍ਰਿਸਚੀਅਨ ਹੋਣ, ਮੁਸਲਮਾਨ ਹੋਣ, ਕੋਈ ਆਪਣੇ ਹੱਕ ਦੀ, ਆਪਣੇ ਬਿੱਲ ਦੀ ਗੱਲ ਕਰਦੇ ਆ, ਤੇ ਇਹ ਆਰਗੇਨਾਈਜੇਸ਼ਨ ਇੱਕਦਮ ਸਭ ਤੋਂ ਪਹਿਲਾਂ ਆ ਜਾਂਦੀ ਆ। ਖਾਸ ਕਰਕੇ ਸਿੱਖਾਂ ਦੇ ਸੰਬੰਧ ਦੇ ਵਿੱਚ ਤਾਂ ਸਿੱਖ, ਜੇ ਕੋਈ ਚਾਹੇ ਕਿਰਪਾਨ ਵਾਲਾ ਵੀ ਇਸ਼ੂ ਹੋਵੇ, ਕੋਈ ਇਸ਼ੂ ਹੋਵੇ, ਤਾਂ ਇਹ ਇੱਕਦਮ ਖਾਲਿਸਤਾਨ ਦੇ ਨਾਲ ਜੋੜ ਦਿੰਦੇ ਹੈਗੇ ਆ। SV 509 ਨੂੰ ਵੀਟੋ ਕਰਨ ਦੇ ਲਈ ਤੁਹਾਨੂੰ ਪਤਾ ਹੀ ਹੈ ਵੀ ਜਿਸ ਹਿਸਾਬ ਦੇ ਨਾਲ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਜ਼ੋਰ ਲਾਇਆ ਤੇ ਗਵਰਨਰ ਨੇ ਵੀਟੋ ਕੀਤਾ ਹੈਗਾ, ਤੁਹਾਡੇ ਸਾਹਮਣੇ ਆ। ਸੁਹਾਗ ਸ਼ੁਕਲਾ ਇਹਨਾਂ ਦੀ ਹੈਡ ਆ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ, ਤੇ ਉਹ ਕਹਿੰਦੇ ਵੀ 4 ਮਿਲੀਅਨ ਹਿੰਦੂ ਜਿਹੜੇ ਆ ਸਟਰੋਂਗ ਆ ਅਸੀਂ ਅਮਰੀਕਾ ਦੇ ਵਿੱਚ, ਤੇ ਬਿਲਕੁਲ ਸਟਰੋਂਗ ਵੀ ਹੈਗੇ ਆ। ਉਹਦਾ ਇੱਕ ਕਾਰਨ ਇਹ ਆ ਵੀ ਜਿਹੜੇ ਆਪਣੇ ਲੋਕ ਆ, ਖਾਸ ਕਰਕੇ ਜਿਹੜੇ ਸਿੱਖ ਆ, ਉਹ ਇੱਕ ਦੂਜੇ ਦੇ ਦੁਆਲੇ ਲੱਗੇ ਰਹਿੰਦੇ ਆ। ਜੇ ਉਹਨਾਂ ਤੇ ਕੋਈ ਖਬਰ ਵੀ ਪਹੁੰਚਾਵੇ ਤੇ ਉਹ ਇਹੀ ਕਹਿੰਦੇ ਰਹਿੰਦੇ ਵੀ ਜੀ ਤੁਸੀਂ ਤਾਂ ਜਿਹੜੀ ਆ ਹੇਟ ਫੈਲਾ ਰਹੇ ਹੈਗੇ ਆ। ਹੁਣ ਆਈਏ ਕਾਸਟ ਬਿੱਲ ਨੂੰ ਹਰਾਉਣ ਤੋਂ ਬਾਅਦ, ਜਿਹੜਾ SV 509 ਬਿੱਲ ਨੂੰ ਹਰਾਉਣ ਤੋਂ ਬਾਅਦ, ਹੁਣ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ, ਇਹ ਰਟਗਰਜ਼ ਯੂਨੀਵਰਸਿਟੀ ਦੇ ਦੁਆਲੇ ਹੋ ਗਈ ਹੈਗੀ ਆ। ਜਿਹੜੀ ਰਟਗਰਜ਼ ਯੂਨੀਵਰਸਿਟੀ ਆ, ਇਹ ਨਿਊ ਜਰਸੀ ਦੇ ਵਿੱਚ ਹੈਗੀ ਆ। ਉਹਨਾਂ ਨੇ ਜੂਨ 2025 ਦੇ ਵਿੱਚ ਇੱਕ ਰਿਪੋਰਟ ਛਾਪੀ ਸੀ, ਹਿੰਦੂ ਤਬਾਹ ਇਨ ਅਮਰੀਕਾ, ਐਨ ਐਥੋ ਨੈਸ਼ਨਲਿਸਟ ਥ੍ਰੈਟ ਟੂ ਇਕੁਐਲਿਟੀ ਐਂਡ ਰਿਲੀਜੀਅਸ ਪਲੂਰਲਿਜ਼ਮ। ਇਹ ਰਟਗਰਜ਼ ਸੈਂਟਰ ਫਾਰ ਸਿਕਿਉਰਿਟੀ, ਰੇਸ ਤੇ ਰਾਈਟ, ਜਿਹੜੀ CSRR ਆ, ਉਹਨਾਂ ਨੇ 2025 ਚ ਛਾਪੀ ਸੀ। ਉਹਨਾਂ ਨੇ ਇਹ ਚ ਪੂਰਾ ਦੱਸਿਆ ਵੀ ਹਿੰਦੂ ਤਵਾ, ਹਿੰਦੂਇਜ਼ਮ ਦਾ ਕੀ ਫਰਕ ਆ, ਵੀ ਕੋਈ ਵੀ ਜਿਹੜੀ ਮਿਨੋਰਿਟੀ ਆ, ਖਾਸ ਕਰਕੇ ਸਿੱਖ ਤਾਂ ਹਿੰਦੂਆਂ ਦੇ ਉਲਟ ਨਹੀਂ ਹੈਗੇ ਕਿਸੇ ਤਰ੍ਹਾਂ ਨਾਲ। ਪਰ ਜੋ ਕੁਝ ਇੰਡੀਆ ਚ ਵਾਪਰ ਰਿਹਾ ਆ, ਇੰਡੀਆ ਦੀਆਂ ਮੌਜੂਦਾ ਜਿਹੜੀ ਸਰਕਾਰ ਆ, ਉਹ ਇੰਡੀਆ ਨੂੰ ਇੱਕ ਸੈਕੂਲਰ ਰਿਪਬਲਿਕ ਤੋਂ ਹਿੰਦੂ ਨੇਸ਼ਨ ਬਣਾਉਣ ਜਾ ਰਹੀ ਹੈ, ਤੇ ਉਹਦੀਆਂ ਜਿਹੜੀਆਂ ਬਹੁਤ ਸਾਰੀਆਂ ਪ੍ਰੋਕਸੀ ਆਰਗੇਨਾਈਜੇਸ਼ਨਸ ਅਮਰੀਕਾ ਦੇ ਵਿੱਚ ਵੀ ਹੈਗੀਆਂ, ਤੇ ਉਹ ਜਦੋਂ ਇਸ ਚੀਜ਼ ਦਾ ਰੌਲਾ ਅਮਰੀਕਾ ਦੇ ਵਿੱਚ ਲੋਕ ਪਾਉਂਦੇ ਆ, ਚਾਹੇ ਉਹ ਇੰਟੈਲੈਕਚੁਅਲ ਹੋਣ, ਯੂਨੀਵਰਸਿਟੀ ਦੇ ਪ੍ਰੋਫੈਸਰਸ ਹੋਣ, ਸਕਾਲਰਸ ਹੋਣ, ਤੇ ਉਹ ਉਹਨਾਂ ਨੂੰ ਐਂਟੀ ਹਿੰਦੂ ਕਹਿ ਕੇ ਜਿਹੜਾ ਉਹਨਾਂ ਨੂੰ ਭੰਡਣਾ ਸ਼ੁਰੂ ਕਰ ਦਿੰਦੇ ਆ। ਸਿੱਖਾਂ ਨੂੰ ਜਿਹੜਾ ਆ ਉਹ ਖਾਲਿਸਤਾਨੀ ਕਹਿ ਕੇ ਜਿਹੜਾ ਭੰਡਣਾ ਸ਼ੁਰੂ ਕਰ ਦਿੰਦੇ, ਤੇ ਨਾਲ ਹੀ ਕਹਿ ਦਿੰਦੇ ਵੀ ਇਹ ਟੈਰਰਿਜ਼ਮ ਨੂੰ ਪ੍ਰਮੋਟ ਕਰਦੇ ਹੈਗੇ ਆ। ਸੋ ਇਹ ਜਿਹੜੀ ਰਿਪੋਰਟ ਸੀ, ਬੜੀ ਡਿਟੇਲ ਰਿਪੋਰਟ ਸੀ ਕਿ ਕਿਸ ਤਰ੍ਹਾਂ ਈਵਨ US ਦੇ ਵਿੱਚ ਜਿਹੜੀਆਂ K through 12 ਸਕੂਲ ਟੈਕਸਟ ਬੁੱਕ ਆ, ਉਹਨਾਂ ਦੇ ਵਿੱਚ ਕਿਸ ਤਰ੍ਹਾਂ ਇਹ ਪੁਸ਼ ਕਰਦੇ ਆ ਆਪਣਾ ਜਿਹੜਾ ਮੁੱਦਾ ਉਹਨੂੰ ਵਧਾਉਣ ਦੇ ਲਈ, ਸਕਾਲਰਸ ਨੂੰ ਟਾਰਗੇਟ ਕਰਦੇ ਹੈਗੇ ਆ, ਜਿਹੜੇ ਹਿੰਦੂ ਨੈਸ਼ਨਲਿਜ਼ਮ ਨੂੰ ਜਿਹੜੇ ਇੱਕ ਤਰ੍ਹਾਂ ਨਾਲ ਕ੍ਰਿਟੀਸਾਈਜ਼ ਕਰਦੇ ਆ, ਉਹਨਾਂ ਨੂੰ ਹਿੰਦੂ ਫੋਬੀਆ ਕਹਿ ਕੇ ਜਿਹੜਾ ਆ ਭੰਡਦੇ ਹੈਗੇ, ਜਾਂ ਖਾਲਿਸਤਾਨੀ ਕਹਿ ਕੇ ਭੰਡਦੇ ਆ। ਇਸੇ ਤਰ੍ਹਾਂ ਫਾਰ ਰਾਈਟ ਦੇ ਨਾਲ ਅਲਾਈਅੰਸ ਆ ਇਹਨਾਂ ਦਾ ਅਮਰੀਕਾ ਦੇ ਵਿੱਚ। ਆਪਾਂ ਦੇਖਿਆ ਹੁਣ ਕੁਝ ਜਿਊਸ ਆਰਗੇਨਾਈਜੇਸ਼ਨ ਜਿਹੜੀਆਂ ਆ, ਉਹਨਾਂ ਦੇ ਨਾਲ ਵੀ ਇਹਨਾਂ ਦਾ ਜਿਹੜਾ ਅਲਾਈਅੰਸ ਬਣਿਆ ਹੋਇਆ ਹੈਗਾ। ਸੋ ਇਹ ਜਿਹੜੀ ਪੂਰੀ ਰਿਪੋਰਟ ਸੀ, ਹੁਣ ਉਹਦੇ ਸੰਬੰਧ ਦੇ ਵਿੱਚ ਰਟਗਰਜ਼ ਯੂਨੀਵਰਸਿਟੀ ਜੋ ਆ, ਉਹ ਅਕਤੂਬਰ 27 ਨੂੰ ਇੱਕ ਵੱਡਾ ਜਿਹੜਾ ਸੈਮੀਨਾਰ ਆ, ਉਹ ਨਿਊ ਜਰਸੀ ਦੇ ਵਿੱਚ ਜਿਹੜੀ ਹੈ ਯੂਨੀਵਰਸਿਟੀ ਉੱਤੇ ਕਰਨ ਜਾ ਰਹੀ ਆ। ਪਹਿਲੀ ਗੱਲ ਤਾਂ ਇਹ ਆ ਵੀ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ ਨਿਊਯਾਰਕ, ਨਿਊ ਜਰਸੀ ਦੇ, ਪਲੀਜ਼ ਇਹ ਜਿਹੜਾ ਉੱਥੇ ਸੈਮੀਨਾਰ ਹੋਣਾ, ਉੱਥੇ ਜਾਓ ਜ਼ਰੂਰ। ਜੇ ਤੁਸੀਂ ਜਾਂਦੇ ਨਹੀਂ ਨਾ, ਫੇਰ ਤੁਸੀਂ ਦੇਖ ਲਓ ਵੀ ਤੁਹਾਡੀ ਗੱਲਬਾਤ ਕਿਹਨ ਸੁਣਨੀ ਆ। ਜਾ ਕੇ ਤੁਸੀਂ ਹਾਜ਼ਰੀ ਤਾਂ ਕਰੋ ਨਾ। ਉਹ ਜਿਹੜੇ ਯੂਨੀਵਰਸਿਟੀ ਦੇ ਪ੍ਰੋਫੈਸਰਸ, ਸਕਾਲਰਸ, ਇੰਟੈਲੈਕਚੁਅਲ ਬੰਦੇ, ਉਹ ਫਾਈਟ ਕਰ ਰਹੇ ਮਿਨੋਰਿਟੀਜ਼ ਦੇ ਲਈ, ਤੇ ਜੇ ਮਿਨੋਰਿਟੀਜ਼ ਉੱਥੇ ਜਾਂਦੀਆਂ ਨਹੀਂ ਤੇ ਫੇਰ ਤੁਹਾਡਾ ਕੀ ਹਾਲ ਹੋਊਗਾ। ਸੋ ਇਹ ਜਿਹੜਾ ਇੱਕ ਸੈਮੀਨਾਰ ਹੋਣ ਜਾ ਰਿਹਾ, ਹਿੰਦੂ ਤਵਾ ਇਨ ਅਮਰੀਕਾ, ਏ ਥ੍ਰੈਟ ਟੂ ਇਕੁਐਲਿਟੀ ਐਂਡ ਰਿਲੀਜੀਅਸ ਪਲੂਰਲਿਜ਼ਮ, ਅਕਤੂਬਰ 27 ਨੂੰ ਹੋਣਾ। ਇਹਨੂੰ ਲੈ ਕੇ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ, ਉਹਨਾਂ ਨੇ ਹੁਣ ਰਟਗਰਜ਼ ਯੂਨੀਵਰਸਿਟੀ ਦੇ ਅਗੇਂਸਟ ਪੂਰਾ ਮੁੱਦਾ ਚੁੱਕਿਆ ਹੋਇਆ, ਚਾਹੇ ਉਹ ਟਵਿੱਟਰ ਆ, ਸਾਰੇ ਸੋਸ਼ਲ ਮੀਡੀਆ ਦੇ ਉੱਤੇ। ਉਹਨਾਂ ਨੇ ਇਹ ਕਿਹਾ ਆ ਵੀ ਇਹ ਜਿਹੜਾ ਹਿੰਦੂਆਂ ਦੇ ਉਲਟ ਹੈਗਾ ਸੈਮੀਨਾਰ, ਜਦ ਕਿ ਜਿਹੜੀ ਉਹ ਯੂਨੀਵਰਸਿਟੀ ਆ, ਉਹ ਕਹਿ ਰਹੀ ਅਸੀਂ ਤਾਂ ਹਿੰਦੂ ਤਵਾ ਦੇ ਉਲਟ ਜੋ ਇੰਡੀਆ ਦੇ ਵਿੱਚ ਵਾਪਰਿਆ ਉਹਦੇ ਉੱਤੇ ਸੈਮੀਨਾਰ ਕਰਨ ਜਾ ਰਹੇ ਆ। ਤੇ ਆਪਾਂ ਨੂੰ ਪਤਾ ਹੀ ਆ ਬਹੁਤ ਸਾਰੀ ਜਿਹੜੀ ਉੱਥੇ ਦੀ ਭਾਰਤੀ ਜਨਤਾ ਪਾਰਟੀ ਆ, ਉਹ ਇੰਡੀਆ ਨੂੰ ਇੱਕ ਹਿੰਦੂ ਨੇਸ਼ਨ ਬਣਾਉਣ ਜਾ ਰਹੀ ਆ।
ਉਹ ਇਹ ਕਿਸੇ ਨੂੰ ਸ਼ੱਕ ਨਹੀਂ ਹੈ, ਜੇ ਕੋਈ ਸ਼ੱਕ ਆ ਤਾਂ ਫਿਰ ਉਹ ਬੰਦਾ ਉਹਦੇ ਵਰਗਾ ਬੇਵਕੂਫ ਕੋਈ ਨਹੀਂ ਹੋ ਸਕਦਾ। ਤੇ ਉਹਨੂੰ ਲੈ ਕੇ ਜਿੰਨੀਆਂ ਵੀ ਇਹ ਆਰਗੇਨਾਈਜੇਸ਼ਨਸ ਹੈਗੀਆਂ ਆ, ਇਹ ਉਹਨਾਂ ਦਾ ਪੂਰਾ ਸਾਥ ਦਿੰਦੀਆਂ ਹੈਗੀਆਂ। ਸੋ ਸੁਹਾਗ ਸ਼ੁਕਲਾ ਹੁਣ ਟਵੀਟ ਕੀਤਾ, ਕਹਿੰਦੀ ਵੀ ਜਦੋਂ ਅਸੀਂ ਹੁਣ ਦੀਵਾਲੀ ਮਨਾ ਰਹੇ ਹਾਂ ਤੇ ਕਹਿੰਦੀ ਵੀ ਅਸੀਂ ਬਹੁਤ ਸ਼ੌਕ ਤੇ ਆਊਟਰੇਜ ਬਾਈ ਰਤਗਰਸ ਯੂਨੀਵਰਸਿਟੀ, ਜਿਹੜੀ ਕਿ ਕਾਨਫਰੰਸ ਕਰ ਰਹੀ ਹੈਗੀ ਆ ਡਿਸਮੈਂਟਲ ਦਾ ਹਿੰਦੂ ਅਮਰੀਕਨ ਇੰਸਟੀਟਿਊਸ਼ਨਸ ਇਨਕਲੂਡਿੰਗ ਹਿੰਦੂ ਅਮਰੀਕਾ ਫਾਊਂਡੇਸ਼ਨ। ਉਹਦੇ ਚ ਕੋਈ ਇਦਾਂ ਦਾ ਨਹੀਂ, ਐਗਜ਼ੈਕਟਲੀ ਸੇਮ ਜਿਹੜਾ SV509 ਬਿੱਲ ਆ, ਉਹਦੇ ਚ ਨਾ ਤਾਂ ਕੋਈ ਇੰਡੀਆ ਦਾ ਮੈਂਸ਼ਨ ਸੀ, ਨਾ ਕੋਈ ਉੱਥੇ ਹਿੰਦੂਆਂ ਦਾ ਮੈਂਸ਼ਨ ਸੀ। ਸੋ ਕਿਸ ਤਰ੍ਹਾਂ ਇਹ ਜਿਹੜੀ ਆ ਕਿਸੇ ਦੇ ਹੱਕ ਦੀ ਗੱਲ ਹੁੰਦੀ ਆ, ਉਹਨੂੰ ਟੋਟਲੀ ਇਹ ਬਲੇਮ ਕਰਕੇ ਦੇਖੋ ਜੀ ਇਹ ਹਿੰਦੂਆਂ ਦੇ ਉਲਟ ਹੈਗੇ ਆ, ਇਹ ਆਰਗੇਨਾਈਜੇਸ਼ਨ ਟੈਰਰਿਜ਼ਮ ਦੇ ਨਾਲ ਜਿਹੜੀਆਂ ਹੈਗੀਆਂ ਆ, ਤੇ ਉਹਨਾਂ ਨੂੰ ਪੂਰਾ ਬਦਨਾਮ ਕਰਨ ਦੇ ਲਈ ਜਿਹੜਾ ਜ਼ੋਰ ਲਾਉਂਦੇ ਆ। ਹੁਣ ਰਟਗਰਸ ਸੈਂਟਰ ਫਾਰ ਸਿਕਿਉਰਿਟੀ ਦਾ ਰੇਸ ਦਾ ਜਿਹੜਾ ਹੈਗਾ ਆ, ਉਹਨਾਂ ਦੇ ਉਲਟ ਇਹ ਪੂਰਾ ਹੀ ਨਹੀਂ ਜ਼ੋਰ ਲਾਇਆ। ਸੋ ਇਹਦਾ ਇੱਕ ਤਾਂ ਇਹ ਬਣਦਾ ਆ ਵੀ ਸਾਨੂੰ ਵੱਧ ਤੋਂ ਵੱਧ ਉਹ ਸੈਮੀਨਾਰ 'ਚ ਜਾਣਾ ਚਾਹੀਦਾ, ਕੀ ਕੁਝ ਉਹ ਜਿਹੜੀ ਰਿਪੋਰਟ ਦੇ ਵਿੱਚ ਉਹਨਾਂ ਨੇ ਛਾਪਿਆ ਆ ਉਹ ਸਾਨੂੰ ਸਾਰਿਆਂ ਨੂੰ ਡਿਸਕਸ ਕਰਨਾ ਚਾਹੀਦਾ। ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕੀ ਕੁਝ ਵਾਪਰਿਆ, ਕਿਉਂਕਿ ਪ੍ਰੋਬਲਮ ਕੀ ਆ ਵੀ ਜੇ ਅਸੀਂ ਤੁਹਾਡੇ ਤੱਕ ਮੈਸੇਜ ਪਹੁੰਚਾਉਂਦੇ ਆ ਤੇ ਤੁਸੀਂ ਜਿਹੜੇ ਚਾਹੇ ਕਈ ਸਾਡੇ ਹਿੰਦੂ ਫਰੈਂਡ ਵੀ ਆ, ਉਹ ਸੋਚਣ ਲੱਗ ਪੈਂਦੇ ਵੀ ਲੈ ਜੀ ਇਹ ਤਾਂ ਆਹ ਇਦਾਂ ਦੀਆਂ ਗੱਲਾਂ ਕਰਕੇ ਹੇਟ ਫੈਲਾ ਰਹੇ ਆ। 200 ਤੋਂ ਵੱਧ US ਦੇ ਕਾਂਗਰਸਮੈਨ ਆ ਜਿਨ੍ਹਾਂ ਦੇ ਆਫਿਸਸ ਦੇ ਵਿੱਚ ਜਿਹੜੇ ਹਿੰਦੂ ਬੱਚੇ ਬੱਚੀਆਂ ਆ ਨਾ, ਉਹ ਕੰਮ ਕਰਦੇ ਆ। ਜਦੋਂ ਵੀ ਕੋਈ ਬਿੱਲ, ਚਾਹੇ ਉਹ ਸਿੱਖਾਂ ਦਾ ਆਂਦਾ, ਚਾਹੇ ਕੋਈ ਹੋਰ ਮਿਨੋਰਿਟੀ ਦਾ ਆਂਦਾ ਨਾ, ਉਹ ਪਹਿਲਾਂ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਆ। ਤੁਸੀਂ ਸੋਚ ਕੇ ਦੇਖਿਓ ਵੀ ਸਿੱਖਾਂ ਦੇ ਬੱਚੇ ਕਿੰਨੇ ਜਿਹੜੇ ਆ US ਦੇ ਜਿਹੜੇ ਕਾਂਗਰਸਮੈਨ ਆ ਜਾਂ ਸੈਨੇਟਰਸ ਆ, ਉਹਨਾਂ ਦੇ ਆਫਿਸਸ ਵਿੱਚ ਕੰਮ ਕਰਦੇ ਆ। ਸਾਡਾ ਕੰਮ ਪੰਜਾਬੀ ਰੇਡੀਓ USA ਦਾ ਤੁਹਾਡੇ ਤੱਕ ਮੈਸੇਜ ਪਹੁੰਚਾਉਣਾ ਹੈਗਾ, ਤੇ ਤੁਸੀਂ ਜਿਹੜਾ ਕੌਮ ਨੂੰ ਜਗਾਉਣਾ ਹੈਗਾ ਸਾਰਿਆਂ ਨੇ ਰਲ ਕੇ। ਸੋ ਇਹ ਜਿਹੜਾ ਸੈਮੀਨਾਰ ਆ, ਵੱਧ ਤੋਂ ਵੱਧ ਜਿਹੜੇ ਉਸ ਏਰੀਏ ਦੇ ਉਹਨਾਂ ਨੂੰ ਅਟੈਂਡ ਕਰਨਾ ਚਾਹੀਦਾ, ਤੇ ਜਿਹੜੀਆਂ ਹੋਰ ਆਰਗੇਨਾਈਜੇਸ਼ਨ ਸਿੱਖਾਂ ਦੀਆਂ ਉਹਨਾਂ ਨੂੰ ਵੀ ਇਹਨਾਂ ਦੇ ਅਗੇਂਸਟ ਆਉਣਾ ਚਾਹੀਦਾ ਵੀ ਭਈ ਇਹ ਕੀ ਗੱਲ ਆ। ਤੁਸੀਂ ਤਾਂ ਹਰ ਜਗ੍ਹਾ ਜਾ ਕੇ ਆਪਣੀ ਜਿਹੜੀ ਲੱਤ ਫਸਾਨੇ ਹੈਗੇ ਆ, ਹਰ ਜਗ੍ਹਾ ਜਾ ਕੇ ਤੁਸੀਂ ਹਰ ਇੱਕ ਨੂੰ ਤੁਸੀਂ ਬਦਨਾਮ ਕਰਦੇ ਆ। ਗੁਰੂ ਘਰਾਂ ਨੂੰ ਤੁਸੀਂ ਕਹਿੰਦੇ ਇੱਥੇ ਡਰੱਗ ਵਿਕਦੀ ਆ, ਹੁਣ ਤੁਸੀਂ ਯੂਨੀਵਰਸਿਟੀਆਂ ਦੇ ਵੀ ਉਲਟ ਹੋ ਗਏ ਹੈਗੇ। ਜਿਹੜੇ ਯੂਨੀਵਰਸਿਟੀਆਂ ਦੇ ਪ੍ਰੋਫੈਸਰਸ ਹੈਗੇ ਜਿਨ੍ਹਾਂ ਨੇ ਰਿਸਰਚ ਕੀਤੀ ਆ, ਇਹ ਪੂਰੀ ਰਿਸਰਚ ਕਰਕੇ ਜਿਹੜਾ ਇਹ ਬੁੱਕ ਪਬਲਿਸ਼ ਕੀਤੀ ਆ, ਉਹਨਾਂ ਨੂੰ ਤੁਸੀਂ ਜਿਹੜਾ ਕਹਿ ਰਹੇ ਆ ਵੀ ਜੀ ਇਹ ਹਿੰਦੂਆਂ ਦੇ ਉਲਟ ਹੈਗਾ। 68 ਜੀ ਪੇਜਾਂ ਦੀ ਰਿਪੋਰਟ ਆ ਹਰਜੋਤ ਸਿੰਘ ਜੀ, ਹਿੰਦੂਤਵਾ ਇਨ ਅਮਰੀਕਾ, ਏ ਐਥਨੋ ਨੈਸ਼ਨਲਿਸਟ ਥ੍ਰੈਟ ਟੂ ਇਕੁਐਲਿਟੀ ਐਂਡ ਰਿਲੀਜੀਅਸ ਪਲੂਰਲਿਜ਼ਮ। ਐਥਨੋ ਨੈਸ਼ਨਲਿਸਟ ਕੀ ਹੁੰਦਾ ਵੀ ਇੱਕ ਮੁਲਕ ਦੇ ਨਾਂ ਦੇ ਉੱਤੇ ਵੀ ਉਹ ਮੈਜੋਰੀਟੇਰੀਅਨ ਹਿਸਾਬ ਦੇ ਨਾਲ ਵੀ ਉਹ ਕਿੱਦਾਂ ਆ। ਜਾਂ ਜਿਹੜੇ ਸਰੋਤੇ ਸਾਡੇ ਇਸ ਟਾਈਮ ਦੇਖ ਰਹੇ ਆ ਵੀਡੀਓ, ਉੱਥੇ ਨਾ ਇੱਕ ਫੋਟੋ ਉਹਨਾਂ ਨੇ ਇਸ ਰਿਪੋਰਟ ਦੇ ਮੂਹਰੇ ਲਾਈ ਆ ਜੋਗੀ ਦੀ, ਜਿਹੜਾ UP ਦਾ ਆ, ਬਲਡੋਜ਼ਰ ਦੇ ਉੱਤੇ ਆ, ਤੇ ਉੱਤੇ ਲਿਖਿਆ ਬਾਬਾ ਬਲਡੋਜ਼ਰ। ਇਹ ਫੋਟੋ ਇਹ ਉੱਥੋਂ ਨਹੀਂ ਆਈ, ਇੰਡੀਆ ਤੋਂ ਨਹੀਂ ਆਈ, ਇਹ ਫੋਟੋ ਇੱਥੋਂ ਦੀ ਆ, ਐਡੀਸਨ ਨਿਊ ਜਰਸੀ ਦੀ ਆ, ਜਦੋਂ ਇੰਡੀਆ ਦੀ ਇੰਡੀਪੈਂਡੈਂਸ ਡੇ ਪਰੇਡ ਜਿਹੜੀ ਹੋਈ ਸੀ। ਸੋ ਐਂਟੀ ਮੁਸਲਿਮ ਜਿਹੜਾ ਸਿੰਬਲ ਆ ਨਾ, ਉੱਥੇ ਬਾਬਾ ਬਲਡੋਜ਼ਰ, ਪੀਲਾ ਪੰਜਾ ਜਿਹਨੂੰ ਹੁਣ ਉੱਥੇ ਆਖਿਆ ਜਾਂਦਾ, ਉਹ ਰਿਪੋਰਟ ਦਾ ਉਹਨਾਂ ਨੇ ਮੇਨ ਜਿਹੜਾ ਉਹ ਦਿਖਾਇਆ। ਉਹ ਵਿੱਚ ਉਹ ਲਿਖਦੇ ਆ ਆਪ ਨਾਲ, ਰਟਗਰਸ ਯੂਨੀਵਰਸਿਟੀ ਵਾਲੇ ਕਹਿੰਦੇ ਵੀ ਜਿਹੜਾ ਹਿੰਦੂਤਵ ਤੇ ਜਿਹੜਾ ਹਿੰਦੂਇਜ਼ਮ ਆ, ਇਹ ਵੱਖੋ ਵੱਖਰਾ ਆ। ਕਹਿੰਦੇ ਵੀ ਸ਼ੋਰ ਕਰਦੇ ਜਾਈਏ ਵੀ ਹਿੰਦੂਤਵ ਆ, ਹਿੰਦੂਇਜ਼ਮ ਨਹੀਂ ਆ। ਇਹ ਦੋਨੋਂ ਜਿਹੜੀਆਂ ਟਰਮਸ ਇੱਕ ਵੱਖੋ ਵੱਖਰੇ ਜਿਹੜੇ ਜਨਰ ਆ, ਤੇ ਜਿਹਦਾ ਇੰਪੈਕਟ ਅਮਰੀਕਨ ਪੋਲਿਟਿਕਸ ਤੇ ਸੁਸਾਇਟੀ ਦੇ ਉੱਤੇ ਜਿਹੜਾ ਉਹ ਪੈ ਰਿਹਾ ਆ। ਸੋ ਅਮਰੀਕਾ ਦੇ ਵਿੱਚ ਇਹਦਾ ਕੀ ਅਸਰ ਆ, ਇਹ ਅੱਜ ਦੀ ਨਹੀਂ, ਜੂਨ ਮਹੀਨੇ ਦੀ ਹਰਜੋਤ ਸਿੰਘ ਜੀ ਰਿਪੋਰਟ ਨਸ਼ਰ ਹੋ ਚੁੱਕੀ ਆ ਹੁਣ, ਬਿਲਕੁਲ ਕਿਉਂਕਿ ਇਹਦਾ ਹੁਣ ਸੈਮੀਨਾਰ ਹੋਣਾ ਸੈਮੀਨਾਰ ਕਰਕੇ ਜਿਹੜਾ ਇਹ ਨਹੀਂ ਹੋਣਾ ਰੌਲਾ ਆ। ਪਾਇਆ ਇਹਨਾਂ। ਬਸ ਹਾਂਜੀ 7 ਦਿਨਾਂ ਬਾਅਦ ਇਹ ਸੈਮੀਨਾਰ ਹੋਣਾ ਆ। ਇਸ ਕਰਕੇ ਇਸ ਨੂੰ ਜਿਹੜਾ ਇਹ ਜਿਹੜੀ ਸੁਹਾਗ ਸ਼ੁਕਲਾ, ਸਮੀਰ ਕਾਲਰੇ ਵਰਗੇ, ਭਟੋਰੀਏ ਵਰਗੇ ਸਾਰੇ ਜਾਣਿਆਂ ਨੇ ਇਸ ਦੇ ਵਿੱਚ ਜਿਹੜਾ ਉਹ ਰੌਲਾ ਪਾਉਣਾ ਹੁੰਦਾ ਆ। ਸੋ ਇਹਦੇ ਵਿੱਚ ਚੀਜ਼ਾਂ ਆ। ਸੋ ਰਿਪੋਰਟ ਦੇ ਵਿੱਚ ਉਹਨਾਂ ਨੇ ਹਰਜੋਤ ਸਿੰਘ ਜੀ ਰეკਮੈਂਡੇਸ਼ਨਸ ਦਿੱਤੀਆਂ। ਉਹਨਾਂ ਨੇ ਕਿਹਾ ਵੀ ਟਰਾਂਸਪੋਰਟ ਕਰ ਰਹੇ ਨੇ ਹਿੰਦੂਤਵਾ ਨੂੰ ਇੰਡੀਆ ਤੋਂ ਅਮਰੀਕਾ ਦੇ ਵਿੱਚ। ਆਹ ਦੇਖੋ ਦੋ ਬਿਲਕੁਲ ਯਾਰ ਜਿਹੜੇ ਆ, ਮੋਦੀ ਤੇ ਟਰੰਪ, ਆਪਸ ਦੇ ਵਿੱਚ ਬੜੀਆਂ ਜੱਫੀਆਂ ਇਹਨਾਂ ਦੀਆਂ ਜਿਹੜੀਆਂ ਉਹ ਪੈਂਦੀਆਂ ਰਹੀਆਂ ਆ ਵੀ ਕਿਸ ਤਰੀਕੇ ਦੇ ਨਾਲ ਆ। ਇਹਨਾਂ ਨੇ ਰਿਕਮੈਂਡੇਸ਼ਨਸ ਜਿਹੜੀਆਂ ਉਹ ਦਿੱਤੀਆਂ ਆ। ਸਭ ਤੋਂ ਪਹਿਲਾਂ ਤਾਂ ਟਰਾਂਸਨੈਸ਼ਨਲ ਅਮਰੀਕਨ ਹਿੰਦੂ ਨੈਸ਼ਨਲਿਸਟ ਆਰਗੇਨਾਈਜੇਸ਼ਨਾਂ ਦੀ ਉਹਨਾਂ ਨੇ ਨਿਸ਼ਾਨਦੇਹੀ ਕੀਤੀ ਆ ਵੀ ਇਹ ਕਿਹੜੀਆਂ ਆ। ਕਹਿੰਦੇ ਇੱਕ ਹਿੰਦੂ ਸਵੈਮ ਸੇਵਕ ਸੰਘ, ਜਿਹਨੂੰ HSS ਆ, ਇਹ RSS ਦੀ ਓਵਰਸੀਜ਼ ਦੀ ਬ੍ਰਾਂਚ ਜਿਹੜੀ ਉਹ ਮੰਨੀ ਜਾਂਦੀ ਆ। ਇੱਕ ਵਿਸ਼ਵ ਹਿੰਦੂ ਪਰਿਸ਼ਦ ਅਮਰੀਕਾ VHPA, ਉਹ VHP ਦੀ ਜਿਹੜੀ ਆ ਓਵਰਸੀਜ਼ ਬ੍ਰਾਂਚ ਜਿਹੜੀ ਹੈਗੀ ਆ। ਇਸੇ ਤਰੀਕੇ ਦੇ ਨਾਲ ਇੱਕ ਸੇਵਾ ਇੰਟਰਨੈਸ਼ਨਲ ਆ, ਉਹ ਓਵਰਸੀਜ਼ ਬ੍ਰਾਂਚ ਹੈਗੀ ਆ ਸੇਵਾ ਭਾਰਤੀ ਦੀ। ਓਵਰਸੀਜ਼ ਫਰੈਂਡ ਆਫ BJP OF BJP,
ਉਹ ਭਾਜਪਾ ਦੀ ਜਿਹੜੀ ਹਿੰਦੂ ਨੈਸ਼ਨਲਿਸਟ ਪਾਰਟੀ ਆ, ਉਹਦੀ ਰਜਿਸਟਰਡ ਫੋਰਨ ਏਜੰਟ ਆ US ਦੇ ਵਿੱਚ। ਸੋ ਉਹ ਉਹਦੇ ਵਿੱਚ ਆ। US ਬੇਸਡ ਜਿਹੜੀਆਂ ਹਿੰਦੂ ਨੈਸ਼ਨਲਿਸਟ ਆਰਗੇਨਾਈਜੇਸ਼ਨ ਕਿਹੜੀਆਂ ਆ, ਸਭ ਤੋਂ ਮੋਹਰੇ ਆ ਸ਼ੁਕਲੇ ਦੀ ਆਉਂਦੀ ਆ ਹਿੰਦੂ ਅਮਰੀਕਨ ਫਾਊਂਡੇਸ਼ਨ, ਹਿੰਦੂ ਮੰਦਰ ਐਗਜ਼ੈਕਟਿਵ ਕਾਨਫਰੰਸ, ਹਿੰਦੂ ਗਲੋਬਲ ਹਿੰਦੂ ਹੈਰੀਟੇਜ ਫਾਊਂਡੇਸ਼ਨ, ਕੋਲੇਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ। ਕੋਨਾ ਆਪਾਂ ਦੋ ਨਾਂ ਸਭ ਤੋਂ ਜ਼ਿਆਦਾ ਸੁਣੇ ਆ SB 509 ਦੇ ਕਰਕੇ, HAF ਤੇ ਕੋਨਾ ਦੇ। ਇਹ ਦੇਖੋ, ਇਹ ਰਟਗਰਜ਼ ਯੂਨੀਵਰਸਿਟੀ ਦੀ ਹਿੰਦੂਤਵਾ ਜਿਹੜਾ ਆ ਇਸ ਦੇ ਆਧਾਰ ਦੇ ਉੱਤੇ ਜਿਹੜੀ ਉਹਨਾਂ ਨੇ ਪੂਰੀ ਰਿਸਰਚ ਕੀਤੀ, ਹਿੰਦੂਤਵਾ ਇਨ ਅਮਰੀਕਾ ਜਿਹੜਾ ਥ੍ਰੈਟ ਆ ਇੱਥੇ ਇਕੁਐਲਿਟੀ ਦੇ ਲਈ, ਇੱਥੇ ਬਰਾਬਰਤਾ ਦੇ ਲਈ, ਇੱਥੇ ਜਿਹੜੀ ਰਿਲੀਜੀਅਸ ਪਲੂਰਲਿਜ਼ਮ ਦੇ ਲਈ ਜਿਹੜਾ ਇਹ ਖਤਰਾ ਆ, ਉਹਦੇ ਵਿੱਚ ਇਹ ਜਿਹੜੀਆਂ ਕੰਪਨੀਆਂ ਕਹਿ ਲਓ, ਇਹ ਏਜੰਟਸ ਕਹਿ ਲਓ, ਇਹ ਜਿਹੜੀਆਂ ਆਰਗੇਨਾਈਜੇਸ਼ਨਾਂ ਦੀ ਸ਼ਨਾਖਤ ਹੋ ਚੁੱਕੀ ਆ। ਵੀ ਕਹਿੰਦੇ ਵੀ ਹਿੰਦੂ ਜਿਹੜੇ ਨੈਸ਼ਨਲਿਸਟ ਗਰੁੱਪ ਆ, ਇਹ ਆਫਨ ਕਿਹਨਾਂ ਨਾਲ ਅਲਾਈ ਕਰਦੇ ਆ, ਕਿਹਨਾਂ ਦੇ ਨਾਲ ਇਹਨਾਂ ਦੇ ਗੱਠਜੋੜ ਹੁੰਦੇ ਆ। ਕਹਿੰਦੇ ਵੀ 3 ਬ੍ਰੌਡ ਫਾਰ ਰਾਈਟ ਪੋਲੀਟੀਕਲ ਮੂਵਮੈਂਟ ਜਿਹੜੀਆਂ US ਦੇ ਵਿੱਚ ਇਸ ਟਾਈਮ ਚੱਲ ਰਹੀਆਂ, ਉਹ ਇਹ ਆ ਵਾਈਟ ਕ੍ਰਿਸਚਨ ਨੈਸ਼ਨਲਿਜ਼ਮ, ਜ਼ੀਓਨਿਜ਼ਮ ਤੇ ਇਸਲਾਮੋਫੋਬੀਆ। ਇਹ ਜਿਹੜੇ 3 ਜਿਹੜੀਆਂ ਪੋਲੀਟੀਕਲ ਫਾਰ ਰਾਈਟ ਮੂਵਮੈਂਟਸ ਜਿਹੜੀਆਂ ਹੈਗੀਆਂ ਆ, ਇਹਨਾਂ ਦੇ ਨਾਲ ਜਿਹੜਾ ਉਹ ਮਿਲ ਕੇ ਕਹਿੰਦੇ ਵੀ ਐਲਾਈ ਜਿਹੜੇ ਉਹ ਕਰ ਸਕਦੇ ਨੇ। ਸਾਧਨਾ ਇਹਨਾਂ ਨੇ ਜਿਹੜਾ ਦੱਸਿਆ, ਇੰਨੀਆਂ ਕੁ ਜ਼ਿਆਦਾ ਜਿਹੜੀਆਂ ਕਹਿੰਦੇ ਉਹ ਹੈਗਾ ਵੀ ਸਟਰਕਚਰ ਤੇ ਆਪਰੇਸ਼ਨ ਅਮਰੀਕਨ ਸੰਘ ਦਾ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਆ ਰਿਹਾ ਆ। ਸੋ ਕਹਿੰਦੇ ਵੀ ਜਿਹੜਾ ਇੰਡੀਆ ਦਾ ਸੰਘ ਪਰਿਵਾਰ ਆ, ਉਹਨੇ US ਦੇ ਵਿੱਚ ਆਪਣੇ ਜਿਹੜੇ ਪੈਰ ਆ 1970 ਦੇ ਦਹਾਕੇ 'ਚ ਲਾਉਣੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਸੀਗੇ। VHPA ਪਹਿਲੇ ਗਰੁੱਪਾਂ ਦੇ ਵਿੱਚੋਂ ਇੱਕ ਸੀ, ਹਿੰਦੂਤਵਾ ਗਰੁੱਪ ਜਿਹੜਾ ਇੱਥੇ ਸੰਗਠਿਤ ਜਿਹੜਾ ਉਹ ਹੋਇਆ ਸੀ। ਇੰਡੀਆ ਦਾ BJP ਆ, ਉਹ 1980 ਦੀ ਜਿਹੜੀ ਪੋਲੀਟੀਕਲ ਪਾਰਟੀ ਬਣੀ ਆ, ਉਹਨਾਂ ਦੇ ਜਿਹੜੇ ਫੋਰਨ ਫਰੈਂਡਸ ਜਿਹੜੇ ਆ, ਉਹ ਓਵਰਸੀਜ਼ ਫਰੈਂਡਸ ਆਫ BJP, ਉਹ ਕਿਸ ਤਰੀਕੇ ਦੇ ਨਾਲ ਆ। ਸੋ ਇਹਨਾਂ ਨੇ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਇਸ ਟਾਈਮ ਪੇਸ਼ ਕੀਤੀਆਂ ਆ। ਕਹਿੰਦੇ ਵੀ ਇਹਨਾਂ ਦਾ ਏਜੰਡਾ ਕੀ ਆ। US ਬੇਸਡ ਜਿਹੜੇ ਹਿੰਦੂ ਨੈਸ਼ਨਲਿਸਟ ਗਰੁੱਪ ਆ, ਉਹਨਾਂ ਦਾ ਏਜੰਡਾ ਇਹ ਆ ਵੀ ਹਿੰਦੂ ਨੈਸ਼ਨਲਿਜ਼ਮ ਨੂੰ ਜਿਹੜਾ ਉਹ ਵਧਾਉਣਾ, ਹਿੰਦੂ ਧਰਮ ਨੂੰ ਨਹੀਂ, ਹਿੰਦੂ ਨੈਸ਼ਨਲਿਜ਼ਮ ਨੂੰ ਜਿਹੜਾ ਵਧਾਉਣਾ। ਦੋਨਾਂ ਚੀਜ਼ਾਂ 'ਚ ਫਰਕ ਆ। ਐਂਟੀ ਮੁਸਲਿਮ ਸੈਂਟੀਮੈਂਟ, ਇਹਦੇ ਵਿੱਚ ਆਪਾਂ ਐਂਟੀ ਸਿੱਖ ਸੈਂਟੀਮੈਂਟ ਨੂੰ ਸਪਰੈਡ ਕਰਨਾ, ਉਹ ਵੀ ਐਡ ਕਰਦੇ ਆ। ਕਨਫਲੇਟ ਕਰਨਾ ਇੰਡੀਅਨ ਤੇ ਹਿੰਦੂ ਨੂੰ ਇੱਕ ਹੀ ਜਿਹੜੀ ਚੀਜ਼ ਦਿਖਾਉਣੀ, ਦੋ ਵੱਖੋ ਵੱਖਰੀਆਂ ਚੀਜ਼ਾਂ ਨਹੀਂ। ਹੁਣ ਇੰਡੀਆ 'ਚ ਰਹਿਣ ਵਾਲਾ ਬੰਦਾ ਜਿਹੜਾ ਭਾਰਤ ਦੀ ਮੂਲ ਦਾ ਆ, ਉਹ ਕਿਸੇ ਵੀ ਧਰਮ ਦਾ ਹੋ ਸਕਦਾ, ਕਿਸੇ ਵੀ ਜਾਤੀ ਦਾ ਪ੍ਰਜਾਤੀ ਦਾ ਹੋ ਸਕਦਾ, ਕਿਸੇ ਵੀ ਇਲਾਕੇ ਦਾ ਹੋ ਸਕਦਾ ਆ। ਪਰ ਉਹਨਾਂ ਨੇ ਇਹ ਕਹਿਤਾ ਵੀ ਇੰਡੀਆ ਇਜ਼ ਹਿੰਦੂ ਤੇ ਹਿੰਦੂ ਇਜ਼ ਇੰਡੀਆ। ਉਹ ਚੀਜ਼ ਜਿਹੜੀ ਕਹਿੰਦੇ ਵੀ ਇੱਕ ਇਹਨਾਂ ਦਾ ਮੇਨ ਉਹ ਚੀਜ਼ ਹੈਗੀ ਆ। ਇਸੇ ਤਰੀਕੇ ਦੇ ਨਾਲ ਨਾਰਥ ਅਮਰੀਕਾ ਦੇ ਉਹਨਾਂ ਸਕਾਲਰਸ ਦੇ ਉੱਤੇ ਹਮਲਾ ਕਰਨਾ ਜਿਹੜੇ ਅਕੈਡਮਿਕ ਫਰੀਡਮ ਦੀ ਜਾਂ ਰਿਲੀਜੀਅਸ ਪਲੂਰਲਿਜ਼ਮ ਦੀ ਜਾਂ ਇਕੁਐਲਿਟੀ ਦੀ ਜਿਹੜੀ ਉਹ ਗੱਲ ਕਰਦੇ ਆ। ਸਿਵਲ ਰਾਈਟਸ ਨੂੰ ਉਹਨਾਂ ਨੇ ਅਪੋਜ਼ ਕਰਨਾ, ਜਿਹੜਾ ਕਾਸਟ ਬਿੱਲ ਦੇ ਵਿੱਚ ਜਿਹੜਾ ਉਹ ਦੇਖਿਆ, ਜਿਹੜਾ ਬੇ ਏਰੀਆ ਦੇ ਵਿੱਚ ਕਾਸਟ ਨੂੰ ਲੈ ਕੇ ਰੌਲਾ ਰੱਪਾ ਜਿਹੜਾ ਉਹ ਪਿਆ, ਇੱਕ ਜਿਹੜਾ ਸੈਡ ਟਰੁੱਥ ਉੱਥੇ ਦਾ ਆ, ਉਹ ਉਸ ਚੀਜ਼ ਨੂੰ ਜਿਹੜਾ ਅਪੋਜ਼ ਕਰਨਾ। ਜਦੋਂ ਉਹਦੇ ਵਿੱਚ ਇਕੁਆਲਿਟੀ ਲਿਆਉਣ ਦੀ ਗੱਲ ਕੀਤੀ, ਆਪਣੇ ਵੀ ਕਈ ਬੰਦੇ ਉਸ ਚੀਜ਼ ਦਾ ਸ਼ਿਕਾਰ ਹੋਏ ਜਿਨ੍ਹਾਂ ਨੇ ਕਾਸਟ ਬਿੱਲ ਦਾ ਉਦੋਂ ਵਿਰੋਧ ਕੀਤਾ। ਇਹਨਾਂ ਦੇ ਨਾਲ ਹੀ ਇੱਕ ਹਿਸਾਬ ਦੇ ਨਾਲ ਉਹ ਭੁਗਤ ਗਏ ਉਸ ਟਾਈਮ ਦੇ ਉੱਤੇ। ਡਿਫਲੈਕਟ ਕਰਨਾ ਕ੍ਰਿਟਿਸਿਜ਼ਮ ਨੂੰ ਤੇ ਹਿੰਦੂਤਵਾ ਗਰੁੱਪਸ ਨੂੰ, ਇਸ ਜਿਹੜਾ ਹਿੰਦੂ ਫੋਬੀਆ ਦੇ ਨਾਂ ਦੇ ਨਾਲ ਜਿਹੜਾ ਇਹ ਕਹਿਣਾ ਵੀ ਇਹਨਾਂ ਸਾਰਿਆਂ ਨੂੰ ਜੀ ਹਿੰਦੂ ਫੋਬੀਆ ਆ, ਵੀ ਤਾਂ ਕਰਕੇ ਇਹ ਚੀਜ਼ ਜਿਹੜੀ ਉਹ ਕਰ ਰਹੇ ਆ। ਪਰ ਰਿਐਲਿਟੀ ਜਿਹੜੀ ਆ ਉਹ ਟੋਟਲੀ ਇਸ ਦੇ ਨਾਲੋਂ ਡਿਫਰੈਂਟ ਜਿਹੜੀ ਉਹ ਚੱਲ ਰਹੀ ਆ। ਸੋ 68 ਪੇਜਾਂ ਦੀ ਇਹ ਜਿਹੜੀ ਰਿਪੋਰਟ ਆ, ਇਹ ਸਭ ਨੂੰ ਦੇਖਣੀ ਚਾਹੀਦੀ ਆ। ਇਹਨਾਂ ਨੇ ਰਿਕਮੈਂਡੇਸ਼ਨਸ ਜਿਹੜੀਆਂ ਹਰਜੋਤ ਸਿੰਘ ਜੀ 5 ਰਿਕਮੈਂਡੇਸ਼ਨ ਜਿਹੜੀਆਂ ਉਹ ਦਿੱਤੀਆਂ, ਇਹ ਬੜੀਆਂ ਅਹਿਮ ਨੇ। ਕਹਿੰਦੇ ਵੀ ਲਾ ਐਨਫੋਰਸਮੈਂਟ ਤੇ ਪੋਲੀਟੀਸ਼ੀਅਨਸ ਤੇ ਜਿਹੜੇ ਸਿਵਲ ਸੁਸਾਇਟੀ ਗਰੁੱਪਸ ਆ, ਉਹਨਾਂ ਨੂੰ ਇਹ ਜਿਹੜੀਆਂ US ਬੇਸਡ ਹਿੰਦੂ ਨੈਸ਼ਨਲ ਗਰੁੱਪਸ ਆ, ਇਹਨਾਂ ਦੇ ਨਾਲ ਆਪਣੇ ਜਿਹੜੇ ਵੀ ਕੋਈ ਪਾਰਟਨਰਸ਼ਿਪ ਆ, ਉਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ। ਬੇਰੀ ਵਾਲਾ ਜੈਫ ਰੋਜ਼ਨ ਤੇ ਬਾਕੀ ਦੇ ਜਿਹੜੇ ਲਾ ਐਨਫੋਰਸਮੈਂਟ ਵਾਲੇ ਆ ਨਾ, ਜਿਹੜਾ ਇਹ ਰਿਪੋਰਟ ਨੂੰ ਉਹਨਾਂ ਦੇ ਮੂਹਰੇ ਪੇਸ਼ ਕਰੋ, ਉਹਨਾਂ ਨੂੰ ਉਹ ਦਿਖਾਓ ਵੀ ਇਹ ਗਰੁੱਪ ਕਿਹੜਾ ਆ ਤੇ ਤੁਹਾਨੂੰ ਇਹ ਕੀ ਸਿਖਾ ਰਿਹਾ ਤੇ ਤੁਹਾਡੇ ਜ਼ਰੀਏ ਕੀ ਪ੍ਰਮੋਟ ਕਰ ਰਿਹਾ ਤੇ ਅਮਰੀਕਾ ਦੇ ਲਈ ਕਿਉਂ ਖਤਰਾ ਆ ਜੀ। ਸੋ ਰਟਗਰਜ਼ ਯੂਨੀਵਰਸਿਟੀ ਜਿਹੜੀ ਅਮਰੀਕਾ ਦੀ ਟੌਪ ਨੌਚ ਯੂਨੀਵਰਸਿਟੀ ਆ, ਸਟੇਟ ਯੂਨੀਵਰਸਿਟੀ, ਉਹਨਾਂ ਦੀ ਜਿਹੜੀ ਰਿਪੋਰਟ ਆ, ਕਹਿੰਦੇ ਵੀ ਜਿਹੜੇ ਲਾ ਐਨਫੋਰਸਮੈਂਟ ਤੇ ਪੋਲੀਟੀਸ਼ੀਅਨ ਤੇ ਸਿਵਲ ਸੁਸਾਇਟੀ ਗਰੁੱਪ ਆ, ਉਹਨਾਂ ਨੂੰ ਇਹਨਾਂ ਆਰਗੇਨਾਈਜੇਸ਼ਨਾਂ ਨਾਲ ਕਿਸੇ ਤਰ੍ਹਾਂ ਦੀ ਪਾਰਟਨਰਸ਼ਿਪ ਨਹੀਂ ਕਰਨੀ ਚਾਹੀਦੀ। ਬਲਕਿ ਪਿਛਲੇ ਸਮੇਂ 'ਚ ਦੇਖਿਆ ਕੀ ਆ ਵੀ ਇਹੀ ਹਿੰਦੂ ਅਮਰੀਕਨ ਫਾਊਂਡੇਸ਼ਨ, ਕੋਹਿਨਾ ਵਰਗੇ ਇਕੱਠੇ ਹੋ ਕੇ ਪੁਲਿਸ ਦੇ ਜਿਹੜੇ ਚੀਫ ਸੀਗੇ, ਉਹਨਾਂ ਨੂੰ ਇੱਥੇ ਦੇ ਲੋਕਲ ਡਿਸਟ੍ਰਿਕਟ ਅਟਾਰਨੀ ਜਿਹੜੇ ਆ, ਉਹਨਾਂ ਦੇ ਨਾਲ ਰਲ ਕੇ ਉਹਨਾਂ ਨੇ ਟ੍ਰੇਨਿੰਗ ਸਿੱਖਾਂ ਦੇ ਉਲਟ ਦੇਤੀ ਵੀ ਦੇਖੋ ਜੀ ਇਹ ਟੈਰਰਿਜ਼ਮ ਫੈਲਾਉਂਦੇ ਆ, ਇਹ ਖਾਲਿਸਤਾਨੀ ਆ, ਜਦ ਕਿ ਹੋਣੀ ਤਾਂ ਇਹਨਾਂ ਆਰਗੇਨਾਈਜੇਸ਼ਨ ਦੇ ਉਲਟ ਚਾਹੀਦੀ ਸੀ
ਸਾਡੀਆਂ ਜਥੇਬੰਦੀਆਂ ਸੁੱਤੀਆਂ ਰਹੀਆਂ। ਹੁਣ ਇਸ ਰਿਪੋਰਟ ਤੋਂ ਹੀ ਇਹ ਸਾਡੀਆਂ ਜਥੇਬੰਦੀਆਂ ਜਾਗ ਜਾਣ। ਇੱਕ ਜ਼ਰੂਰ ਮੈਂ ਹਜੇ 5 ਪੁਆਇੰਟ ਆ ਉਹ ਵੀ ਡਿਸਕਸ ਕਰਦੇ, ਬੇਨਤੀ ਵਾਰ-ਵਾਰ ਕਰ ਰਿਹਾ ਵੀ ਖਾਸ ਕਰਕੇ ਜਿਹੜੇ ਨਿਊਯਾਰਕ, ਨਿਊ ਜਰਸੀ ਟਰਾਈ ਸਟੇਟ ਦੀਆਂ ਸੰਗਤਾਂ ਆ, ਜਦੋਂ ਇਹ ਸੈਮੀਨਾਰ ਹੋਣਾ ਪਲੀਜ਼ ਸੈਮੀਨਾਰ ਨੂੰ ਅਟੈਂਡ ਕਰੋ। ਜੇ ਕੋਈ ਆਪਣਾ ਭੈਣ ਭਰਾ ਜਾ ਰਿਹਾ ਸਾਨੂੰ ਕਾਲ ਜ਼ਰੂਰ ਕਰਿਓ, ਕਿਉਂਕਿ ਅਸੀਂ ਕੁਝ ਇਨਫੋਰਮੇਸ਼ਨ ਲੈਣੀ ਆ। 408 272 5200 ਤੇ ਚਾਹੇ ਬਾਅਦ ਦੇ ਵਿੱਚ ਕਾਲ ਕਰ ਦਿਓ ਤੇ ਭਈ ਅਸੀਂ ਜਾ ਰਹੇ ਹਾਂ, ਤੇ ਜਿਹੜੇ ਜਾਊਗੇ ਵੀ ਉਹ ਸਾਨੂੰ ਦੱਸਿਓ ਵੀ ਅਸੀਂ ਉੱਥੇ ਗਏ ਸੀ। ਸੋ ਪਹਿਲਾ ਮੇਨ ਪੁਆਇੰਟ ਇਹ ਦੱਸਿਆ ਗਿਆ ਹੈ ਇਸ ਯੂਨੀਵਰਸਿਟੀ ਦੀ ਰਿਸਰਚ ਤੋਂ ਬਾਅਦ ਵੀ ਇਹਨਾਂ ਆਰਗੇਨਾਈਜੇਸ਼ਨਾਂ ਤੋਂ ਪੋਲੀਟੀਸ਼ੀਅਨਾਂ ਨੂੰ ਪਰੇ ਹਟ ਜਾਣਾ ਚਾਹੀਦਾ। ਪਰ ਪੋਲੀਟੀਸ਼ੀਅਨ ਤਾਂ ਇਕੱਠੇ ਆ, ਹੁਣ ਗਵਰਨਰ ਤੁਹਾਡੇ ਸਾਹਮਣੇ ਹੀ ਆ ਵੀ ਕਿਸ ਤਰ੍ਹਾਂ ਉਹਨੇ SB 8 ਲੱਖ ਡਾਲਰ ਹਰਜੋਤ ਕੀਤਾ। ਸਿੰਘ ਜੀ ਅੰਦਰੂਨੀ ਗੱਲ ਆ, 8 ਲੱਖ ਡਾਲਰ ਆਪਣੇ ਪ੍ਰੈਜ਼ੀਡੈਂਸ਼ੀਅਲ ਮੈਨੂੰ ਲੱਗਦਾ ਕੈਂਪੇਨ ਦੇ ਲਈ ਹੋਣੇ, ਇਹ ਨਹੀਂ ਪਤਾ ਵੀ ਕਿਹੜੇ ਕੈਂਪੇਨ ਲਈ ਜਾਂ ਕਿੱਦਾਂ ਜਿਹੜਾ ਉਹ ਲਿਆ ਆ। SB 509 ਦਾ ਮੁੱਲ ਵੀਟੋ ਦਾ 8 ਲੱਖ ਡਾਲਰ ਪਿਆ ਆ, ਇਹ ਇੰਟਰਨਲ ਖਬਰਾਂ ਤੋਂ ਪਤਾ ਲੱਗ ਰਿਹਾ ਹੈ ਜੀ। ਜੀ ਤੇ ਸੈਕੰਡ ਉਹਨਾਂ ਨੇ ਇਹ ਦੱਸਿਆ ਆ ਵੀ ਜਿਹੜੀਆਂ ਫੈਡਰਲ ਅਥਾਰਟੀਜ਼ ਆ ਉਹਨਾਂ ਉਹ ਮੇਕ ਸ਼ੋਰ ਕਰਨ ਵੀ USA ਦੇ ਵਿੱਚ ਜਿਹੜੇ ਇਦਾਂ ਦੇ ਗਰੁੱਪ ਆ, ਜਿਹੜੀਆਂ ਪ੍ਰੋਕਸੀ ਆਰਗੇਨਾਈਜੇਸ਼ਨਸ ਹੈਗੀਆਂ ਇੰਡੀਆ ਦੀਆਂ, RSS ਦੀਆਂ, ਸੈਂਕਸ਼ਨ ਲੱਗਣ, ਰਾਸ਼ਟਰੀ ਸੇਵਕ ਸੰਘ ਦੀਆਂ RSS ਜਾਂ ਉਹਨਾਂ ਦੇ ਐਫੀਲੀਏਟ ਆਰਗੇਨਾਈਜੇਸ਼ਨ ਦੀਆਂ, ਵੀ ਉਹ ਰਜਿਸਟਰ ਤਾਂ ਨਹੀਂ ਕਿਤੇ ਫੋਰਨ ਏਜੰਟ ਰਜਿਸਟ੍ਰੇਸ਼ਨ ਐਕਟ ਦੇ, ਜੇ ਨਹੀਂ ਹੈਗੀਆਂ ਉਹ ਰਜਿਸਟਰ ਹੋਣ। ਜਿਹੜਾ ਫਰੀਮੌਂਟ ਗੁਰਦੁਆਰਾ ਸਾਹਿਬ ਵਾਲਿਆਂ ਨੇ ਚਿੱਠੀ ਲਿਖੀ ਆ ਜਸਟਿਸ ਡਿਪਾਰਟਮੈਂਟ ਨੂੰ ਕਿ ਦੇਖੋ ਇਹ ਆਰਗੇਨਾਈਜੇਸ਼ਨ ਤਾਂ ਆਹ ਕੰਮ ਕਰ ਰਹੀ ਆ, ਉੱਥੇ ਇੰਡੀਆ ਦੀ ਜਿਹੜੀ ਸਰਕਾਰ ਦੇ ਨਾਲ ਜਾਂ ਇੰਡੀਆ ਦੀ ਉਹ ਜਿਹੜੀ ਆਰਗੇਨਾਈਜੇਸ਼ਨ ਆ ਉਹਦੇ ਨਾਲ ਰਲ ਕੇ ਵੀ ਕਿਉਂ ਨਹੀਂ ਇਹ ਰਜਿਸਟਰ ਹੈਗੀ, ਇਹਦੇ ਬਾਰੇ ਸਾਨੂੰ ਡਿਟੇਲ ਚ ਦੱਸੋ ਜੀ। ਜੀ US ਸਰਕਾਰ ਕਹਿੰਦੇ ਵੀ ਇਹਨਾਂ ਗਰੁੱਪਾਂ ਦੇ ਉੱਤੇ ਸੈਂਕਸ਼ਨ ਲਾਵੇ, ਇਹਨਾਂ ਨੂੰ US ਦੇ ਵਿੱਚ ਆਉਣ ਤੇ ਇਹਨਾਂ ਦੇ ਜਿਹੜੇ ਬੰਦੇ ਆ ਉਹਨਾਂ ਦੀ ਐਂਟਰੀ ਦੇ ਉੱਤੇ ਉਹਨਾਂ ਨੂੰ ਰਿਫਿਊਜ਼ ਕਰੇ, ਤੇ ਮਟੀਰੀਅਲ ਸਪੋਰਟ ਐਂਟੀ ਮਾਈਨੋਰਿਟੀ ਵਾਇਲੈਂਸ ਜਿਹੜੀ ਇੰਡੀਆ ਦੇ ਵਿੱਚ ਚੱਲ ਰਹੀ ਆ ਉਹਦੇ ਲਈ ਮਟੀਰੀਅਲ ਸਪੋਰਟ ਜਿਹੜੀ ਇਹ ਕਰਦੇ, ਇਹਨਾਂ ਸਾਰਿਆਂ ਨੂੰ ਜਿਹੜਾ ਇੱਥੇ ਜਿਹੜਾ ਉਹ ਰੋਕਿਆ ਜਾਵੇ। US ਬੇਸਡ ਹਿੰਦੂ ਨੈਸ਼ਨਲ ਗਰੁੱਪ ਜਿਹੜੇ ਕਿ ਰਜਿਸਟਰਡ ਹੋਏ ਆ ਚੈਰਿਟੀਜ਼ ਦੇ ਨਾਂ ਦੇ ਅੰਡਰ, ਉਹ ਫੁੱਲੀ ਟਰਾਂਸਪੇਰੈਂਟ ਹੋਣ, ਫਾਈਨੈਂਸ਼ੀਅਲ ਲਿੰਕ ਜਿਹੜੇ ਉਹ ਦੱਸਣ। ਜਿੱਦਾਂ ਆਪਾਂ ਪਿਛਲੇ ਵੀਕ ਦੇ ਵਿੱਚ ਵੀ ਦੱਸਿਆ ਸੀਗਾ ਵੀ ਭਾਰਤ ਦੀ ਜਿਹੜੀ ਅੰਬੈਸੀ ਹੈ ਇੱਥੇ DC 'ਚ, ਉਹਨੇ ਮੰਨਿਆ ਵੀ HAF ਦੇ ਨਾਲ ਉਹਨਾਂ ਦੇ ਲਿੰਕ ਹੀ ਬਹੁਤ ਜਿਹੜੇ ਉਹ ਗੂੜੇ ਆ, ਫਿਡਿਊਸ਼ਰੀ ਜਿਹੜੇ ਉਹ ਲਿੰਕ ਨੇ, ਯਾਨੀ ਕਿ ਫਾਈਨੈਂਸ਼ੀਅਲ ਤੌਰ ਦੇ ਉੱਤੇ ਆ, ਤੇ ਉਹ ਜੇ ਫਿਡਿਊਸ਼ਰੀ ਲਿੰਕ ਹੈ ਤਾਂ ਮਤਲਬ ਵੀ ਉਹ ਫਾਰਾ ਦੇ ਅੰਡਰ ਆਉਣੇ ਚਾਹੀਦੇ ਆ, ਪਰ ਉਹ ਆਪਣੇ ਆਪ ਨੂੰ ਬਚਾਈ ਜਾਂਦੇ ਆ, ਲੋਕਾਂ ਨੂੰ ਕੋਈ ਫਰਕ ਹੀ ਜਿਹੜਾ ਉਹ ਨਹੀਂ ਜਿਹੜਾ ਉਹ ਪੈਂਦਾ। ਤੇ ਕਹਿੰਦੇ ਵੀ ਖਾਸ ਕਰਕੇ ਉਹਨਾਂ ਜਿਹੜੀਆਂ ਗਰੁੱਪਸ ਆ ਜਿਹੜੇ HAF ਤੇ ਕੋਰਨਾ ਤੇ ਹੋਰ ਜਿਹੜੇ ਆਪਾਂ ਨਾਂ ਦੱਸੇ ਸੀ ਇਸ ਰਿਪੋਰਟ ਦੇ ਵਿੱਚ ਇਹਨਾਂ ਨੇ ਜ਼ਿਕਰ ਕੀਤਾ ਆ ਵੀ ਉਹਨਾਂ ਨੂੰ ਫੋਰਨ ਸਰਕਾਰਾਂ ਦੇ ਨਾਲ ਟਾਈਜ਼ ਦੇ ਲਈ ਜਿਹੜਾ ਉਹ ਦੇਖਿਆ ਜਾਣਾ ਚਾਹੀਦਾ ਆ ਵੀ ਇਹ ਜਿਹੜੀ ਇੱਥੋਂ ਮਟੀਰੀਅਲ ਸਪੋਰਟ ਤੋਂ ਨਹੀਂ, ਬਾਹਰ ਉਧਰਲੇ ਪਾਸੇ ਜਿਹੜੀ ਉਹ ਘਰ ਹੈ ਜਿਹੜੀ ਉੱਥੇ ਐਂਟੀ ਮਾਈਨੋਰਿਟੀ ਵਾਇਲੈਂਸ ਦੇ ਵਿੱਚ ਵਰਤੀ ਜਿਹੜੀ ਉਹ ਜਾ ਰਹੀ ਆ। ਫੈਡਰਲ ਅਥਾਰਟੀਜ਼ ਕਹਿੰਦੇ ਵੀ ਉਹਨਾਂ ਨੂੰ ਇਨਸ਼ੋਰ ਕਰਨਾ ਚਾਹੀਦਾ ਹੈ, ਪੱਕਿਆਂ ਕਰਨਾ ਚਾਹੀਦਾ ਆ ਵੀ ਇਹ ਜਿਹੜੇ US ਦੇ ਵਿੱਚ ਇਹ ਗਰੁੱਪ RSS ਵਰਗੇ ਜਾਂ ਜਿੱਦਾਂ ਤੁਸੀਂ ਦੱਸਿਆ ਵੀ ਇਹ ਫਾਰਾ ਦੇ ਅੰਡਰ ਜਿਹੜੇ ਆਉਣ, ਫੋਰਨ ਏਜੰਟ ਰਜਿਸਟ੍ਰੇਸ਼ਨ ਐਕਟ ਦੇ ਅੰਡਰ ਵਿੱਚ ਹੀ HAF ਵਿੱਚ ਹੀ ਕੋਰਨਾ ਤੇ ਹੋਰ ਜਿਹੜੇ ਉਹਨਾਂ ਨੇ ਆਪਣੇ ਮੰਦਰਾਂ ਦੀ ਇੱਕ ਐਗਜ਼ੈਕਟਿਵ ਜਿਹੜੀ ਇੱਕ ਕਮੇਟੀ ਬਣਾਈ ਹੋਈ ਆ, ਉਦਾਂ ਦੇ ਉਹ ਜਿਹੜੇ ਸਾਰੇ। ਤੇ ਯੂਨੀਵਰਸਿਟੀ ਐਡਮਿਨਿਸਟ੍ਰੇਟਰਸ ਕਹਿੰਦੇ ਵੀ ਉਹਨਾਂ ਨੂੰ ਐਜੂਕੇਟ ਕਰਨਾ ਚਾਹੀਦਾ ਆਪਣੇ ਆਪ ਨੂੰ ਵੀ ਹਿੰਦੂਤਵਾ ਇਨਸਪਾਇਰਡ ਡਿਸਕ੍ਰਿਮੀਨੇਸ਼ਨ ਕਿਸ ਤਰੀਕੇ ਦੇ ਨਾਲ ਅਮਰੀਕਾ ਦੇ ਉੱਤੇ ਉਹ ਅਸਰ ਪਾ ਰਹੀ ਆ, ਤੇ ਉਹ ਆਪਣੇ ਜਿਹੜੇ ਪ੍ਰੋਫੈਸਰ ਸਟਾਫ ਜੋ ਇਸ ਚੀਜ਼ ਦੇ ਉਲਟ ਬੋਲਦੇ ਨੇ, ਜੋ ਸਿਵਲ ਗੱਲ ਕਰਦੇ ਆ, ਸਿਵਲ ਸੁਸਾਇਟੀ ਦੀ ਗੱਲ ਕਰਦੇ ਆ, ਸਿਵਲ ਜਿਹੜੀਆਂ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਆ, ਬਰਾਬਰਤਾ ਦੀ ਜਿਹੜੀ ਉਹ ਗੱਲ ਕਰਦੇ ਵੀ ਉਹਨਾਂ ਨੂੰ, ਉਹ ਸਟਾਫ ਨੂੰ, ਉਹਨਾਂ ਪ੍ਰੋਫੈਸਰਸ ਨੂੰ ਉਹ ਜਿਹੜਾ ਉਹ ਬਚਾਵੇ, ਤੇ ਇਦਾਂ ਦਿਆਂ ਨੂੰ ਜਿਹੜਾ ਉਹ ਬਾਹਰ ਜਿਹੜਾ ਉਹ ਕੱਢਿਆ ਜਾਣਾ ਚਾਹੀਦਾ ਜਿਹੜੇ ਹਿੰਦੂ ਨੈਸ਼ਨਲਿਸਟ ਅਗਰੈਸ਼ਨ ਜਿਹੜੀਆਂ ਉਹ ਕਰ ਰਹੇ ਆ। ਸੋ 5 ਰਿਕਮੈਂਡੇਸ਼ਨਸ ਇਸ ਰਟਗਰ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਉਹ ਇਹ ਆਈਆਂ ਨੇ, ਤੇ ਇੱਕ ਵਾਰੀ ਫਿਰ ਲਿੰਕ ਜਿਹੜਾ ਉਹ ਆਪਾਂ ਤੁਹਾਡੇ ਨਾਲ ਜਿਹੜਾ ਉਹ ਸ਼ੋਅ ਕਰ ਰਹੇ ਆ ਵੀ ਜਿਹੜਾ ਰਟਗਰ ਲਾ ਸਕੂਲ ਆ ਉੱਥੇ ਜਿਹੜਾ 27 ਅਕਤੂਬਰ ਨੂੰ ਇਹ ਹੋਣ ਜਾ ਰਿਹਾ ਆ, ਇਵੈਂਟ ਹੋਣ ਜਾ ਰਿਹਾ ਵੀ ਜੇ ਕਿਸੇ ਨੇ ਉਹਦੇ ਲਈ ਰਜਿਸਟਰ ਕਰਨਾ ਆ ਤਾਂ ਐਟਲੀਸਟ ਜਿਹੜਾ ਉਹ ਰਜਿਸਟਰ ਕਰੇ ਤੇ ਉਹ ਦੇਖੇ ਵੀ ਕਿਸ ਤਰੀਕੇ ਦੇ ਨਾਲ ਇਸ ਜਿਹੜੇ ਆ ਉਹਦੇ ਵਿੱਚ ਲੈਕਚਰ ਦੇ ਵਿੱਚ, ਇਸ ਸੈਮੀਨਾਰ ਦੇ ਵਿੱਚ ਉਹ ਹਿੱਸਾ ਜਿਹੜਾ ਉਹ ਲੈ ਸਕਣ। ਸੋ ਜਿਹੜਾ ਇਹਦਾ ਐਡਰੈਸ ਮੈਂ ਉਦਾਂ ਦੱਸ ਦਵਾਂ, ਰਟਗਰਸ ਯੂਨੀਵਰਸਿਟੀ ਆਰਚੀਬਾਲਡ ਐਸ ਅਲੈਗਜ਼ੈਂਡਰ ਲਾਇਬ੍ਰੇਰੀ 169 ਕਾਲਜ ਐਵੀਨਿਊ, ਪੇਨ ਰੂਮ, ਨਿਊ ਬਰਨਜ਼ਵਿਕ, ਨਿਊ ਜਰਸੀ। ਇੱਥੇ ਜਿਹੜਾ ਇਹ ਹੋਣਾ ਹੈ, ਇਹ ਫ੍ਰੀ ਇਵੈਂਟਾਂ ਨਾਲੇ ਜਿਹੜਾ ਉਹ ਤੁਸੀਂ ਦੇਖੋ, ਤੇ ਜਿਨ੍ਹਾਂ ਨੇ ਨਿਆਣੇ ਉੱਥੇ ਪੜ੍ਹਦੇ ਆ ਉਹ, ਤੇ ਜਿਹੜੇ ਆਪ ਉੱਥੇ ਰਹਿੰਦੇ ਆ ਉਹ ਜ਼ਰੂਰ ਇਸ ਦੇ ਵਿੱਚ ਹਿੱਸਾ ਲੈਣ ਦੀ ਕੋਸ਼ਿਸ਼ ਜਿਹੜੀ ਉਹ ਜ਼ਰੂਰ ਕਰੋ।
ਜੀ, ਸੋ ਬਿਲਕੁਲ ਆਪਾਂ ਲਿੰਕ ਵੀ ਪਾ ਦਾਂਗੇ ਜਿਹੜੀ ਉਹਨਾਂ ਨੇ ਰਿਪੋਰਟ ਛਾਪੀ ਹੈਗੀ ਆ ਹਿੰਦੂਤਵਾ ਦੇ ਉੱਤੇ। ਹੁਣ ਇਹ ਤੁਸੀਂ ਸੋਚ ਲਓ, ਇਹ ਜਿਹੜੀ ਰਿਪੋਰਟ ਆ ਨਾ ਤਾਂ ਕਿਸੇ ਸਿੱਖ ਨੇ ਛਾਪੀ ਆ, ਨਾ ਕਿਸੇ ਕ੍ਰਿਸਚੀਅਨ ਨੇ ਛਾਪੀ ਆ, ਨਾ ਕਿਸੇ ਮੁਸਲਮਾਨ ਨੇ ਛਾਪੀ ਤੇ ਨਾ ਹੀ ਕਿਸੇ ਖਾਲਿਸਤਾਨੀ ਨੇ ਛਾਪੀ ਆ। ਇਹ ਯੂਨੀਵਰਸਿਟੀ ਨੇ ਛਾਪੀ ਆ। ਯੂਨੀਵਰਸਿਟੀ ਦੇ ਪ੍ਰੋਫੈਸਰਸ ਨੇ ਵੀ ਯਾਰ ਵੀ ਤੁਸੀਂ ਮਿਨੋਰਿਟੀ ਦੇ ਘਰ ਢਾਹ ਰਹੇ ਇੰਡੀਆ 'ਚ ਤੇ ਬਲਡੋਜ਼ਰ ਜਿਹੜਾ ਆ ਤੁਸੀਂ ਦਿਖਾ ਰਹੇ ਆ ਅਮਰੀਕਾ ਦੀਆਂ ਸਟੇਟਾਂ ਦੇ ਉੱਤੇ ਤੇ ਤੁਸੀਂ ਕਹਿ ਰਹੇ ਉਹਨਾਂ ਨੂੰ ਜਿਨ੍ਹਾਂ ਦੇ ਬੰਦੇ ਇੱਥੇ ਮਾਰ ਰਹੇ ਸ਼ਰੇਆਮ ਉੱਥੇ ਦੇ ਗੈਂਗਸਟਰ ਆ ਕੇ ਜੋ ਗਵਰਨਮੈਂਟ ਦੇ ਬੰਦੇ ਆ ਉਹਨਾਂ ਨੂੰ ਕਹਿ ਰਹੇ ਵੀ ਇਹ ਅੱਤਵਾਦੀ ਹੈਗੇ ਆ। ਸੋ ਆਪਾਂ ਸਾਰੇ ਸੁਚੇਤ ਹੋਈਏ। ਇਹ ਸਾਨੂੰ ਜਿਹੜੀਆਂ ਇਦਾਂ ਦੀਆਂ ਖਬਰਾਂ ਜਿਹੜਾ ਚਾਹੇ ਕੋਈ ਵੀ ਮੀਡੀਆ ਹੈ ਨਾ ਉਹਨਾਂ ਨੂੰ ਇਹ ਵੀ ਖਬਰਾਂ ਕਰਨੀਆਂ ਚਾਹੀਦੀਆਂ ਨਾ ਕਿ ਵੀ ਜਿਹੜੀਆਂ ਮੇਲੇ ਕਬੱਡੀਆਂ ਉਹ ਸਾਰੇ ਚੱਲਦੇ ਹੀ ਹੈਗੇ ਆ। ਜੇ ਤੁਸੀਂ ਸੱਚੀ ਗੱਲ ਨਹੀਂ ਨਾ ਕਰਨੀ ਨਾ ਜੇ ਤੁਸੀਂ ਸੱਚੀ ਗੱਲ ਸੁਣਨੀ ਆ ਫੇਰ ਉਹਦਾ ਕੋਈ ਫਾਇਦਾ ਨਹੀਂ ਹੈ। ਫੇਰ ਤੁਹਾਡੇ ਨਾਲ ਧੱਕਾ ਹੀ ਹੋਣਾ ਆ ਤੁਹਾਡੇ ਸਾਹਮਣੇ ਆ ਹੁਣ ਜੇ 6 ਮਿਲੀਅਨ ਲੋਕ ਪ੍ਰੋਟੈਸਟ ਕਰਦੇ ਆ ਤੇ ਤੁਹਾਡਾ ਇੱਕ ਵੀ ਨਹੀਂ ਬੰਦਾ ਉੱਥੇ ਜਾਂਦਾ ਪ੍ਰੋਟੈਸਟ ਦੇ ਵਿੱਚ ਤੇ ਤੁਹਾਡਾ ਕੌਣ ਸਾਥ ਦੇਊਗਾ? ਠੀਕ ਹੈ ਕਿ ਨਹੀਂ? ਮੈਂ ਇਹ ਨਹੀਂ ਕਹਿੰਦਾ ਵੀ ਉਹ ਜਿਹੜੇ ਪ੍ਰੋਟੈਸਟਰ ਸਹੀ ਹੈਗੇ ਆ ਜਾਂ ਗਲਤ ਆ ਪਰ ਅਮਰੀਕਾ ਦੇ ਵਿੱਚ ਹਰ ਇੱਕ ਨੂੰ ਹੱਕ ਹੈਗਾ ਪ੍ਰੋਟੈਸਟ ਕਰਨ ਦਾ ਚਾਹੇ ਉਹ ਕਿਸੇ ਦੇ ਹੱਕ ਵਿੱਚ ਆ ਚਾਹੇ ਕਿਸੇ ਦੇ ਅਗੇਂਸਟ ਵਿੱਚ ਹੈਗਾ। ਸੋ ਪਲੀਜ਼ ਇਸ ਸੈਮੀਨਾਰ ਨੂੰ ਜਿੰਨੇ ਵੀ ਟਰਾਈ ਸਟੇਟ ਦੀਆਂ ਜਿਹੜੀਆਂ ਸੰਗਤਾਂ ਸੁਣ ਰਹੀਆਂ ਜੇ ਸਾਨੂੰ ਅਟੈਂਡ ਕਰ ਸਕਦੀਆਂ ਅਟੈਂਡ ਕਰੋ ਤੇ ਜੇ ਕੋਈ ਅਟੈਂਡ ਕਰਨ ਜਾ ਰਿਹਾ ਤੇ ਉਹ ਸਾਨੂੰ ਕਾਲ ਕਰਕੇ ਬਾਅਦ ਚ ਦੱਸਿਓ ਕਿਉਂਕਿ ਅਸੀਂ ਕੁਝ ਇਨਫੋਰਮੇਸ਼ਨ ਲੈਣੀ ਹੈ 408 272 5200 ਦੇ ਉੱਤੇ ਤੇ ਇਹ ਰਿਪੋਰਟ ਪੜ੍ਹਿਓ ਜ਼ਰੂਰ। ਫੇਰ ਜਿਹੜਾ ਹੈ ਨਾ ਫੇਸਬੁੱਕ ਦੇ ਉੱਤੇ YouTube ਤੇ ਜਾਂ Instagram ਦੇ ਉੱਤੇ ਜਿਹੜੇ ਕਮੈਂਟ ਆ ਉਹ ਪਾਇਓ। ਬਹੁਤ ਹੀ ਵਧੀਆ ਰਿਪੋਰਟ ਆ। ਯੂਨੀਵਰਸਿਟੀ ਦੇ ਟੌਪ ਨੌਚ ਜਿਹੜੇ ਯੂਨੀਵਰਸਿਟੀ ਦੇ ਪ੍ਰੋਫੈਸਰਸ ਆ ਉਹਨਾਂ ਨੇ ਪੂਰੀ ਰਿਸਰਚ ਕਰਕੇ ਵੱਖ-ਵੱਖ ਇਹਨਾਂ ਆਰਗੇਨਾਈਜੇਸ਼ਨਸ ਦੀ ਵੀ ਕਿਸ ਤਰ੍ਹਾਂ ਇਹ ਜਿਹੜੀ ਹੇਟ ਫੈਲਾ ਰਹੇ ਹੈਗੇ ਆ ਉਹ ਰਿਪੋਰਟ ਛਾਪੀ ਹੈਗੀ ਆ ਤੇ ਉਹ ਹੁਣ ਤੁਸੀਂ ਦੇਖ ਲਓ ਵੀ ਕਿੱਦਾਂ ਇਹ ਚੀਕੇ ਪਏ ਹੈਗੇ ਆ। ਜਿੱਥੇ ਵੀ ਕਿਤੇ ਕੋਈ ਮਾੜੀ ਜਿਹੀ ਗੱਲ ਹੁੰਦੀ ਆ ਉੱਥੇ ਇਹ ਕਹਿ ਦਿੰਦੇ ਵੀ ਹਿੰਦੂਆਂ ਦੇ ਉਲਟ ਆ। ਜਿਹੜਾ ਕੋਈ ਇਹ ਕਹਿੰਦਾ ਨਾ ਵੀ ਇਹ ਹਿੰਦੂਆਂ ਦੇ ਉਲਟ ਆ ਜਾਂ ਸਿੱਖ ਹਿੰਦੂਆਂ ਦੇ ਉਲਟ ਆ ਮੈਂ ਕਹਿੰਦਾ ਅੱਜ ਤਾਂ ਕੱਲ ਨਾ ਇੱਥੇ ਸਾਡੇ ਮੈਂ ਏਰੀਏ 'ਚ ਆ ਸੈਨੋ ਦੇ ਗੁਰਦੁਆਰਾ ਸਾਹਿਬ ਜਾ ਕੇ ਦੇਖਿਓ 50% ਉੱਥੇ ਹਿੰਦੂ ਦੀਵਾਲੀ ਮਨਾਉਣ ਆਏ ਹੋਣੇ ਆ ਮੋਰ ਦੈਨ 50% ਜਾ ਕੇ ਦੇਖਿਓ ਕਿਤੇ ਕੋਈ ਇਦਾਂ ਦੀ ਗੱਲ ਨਹੀਂ ਹੈ। ਤੁਸੀਂ ਕਿਤੇ ਮਾੜੀ ਜਿਹੀ ਗੱਲ ਹੁੰਦੀ ਆ ਝੱਟ ਬਦਨਾਮ ਕਰ ਦਿੰਦੇ ਦੇਖੋ ਜੀ ਸਿੱਖਾਂ ਨੇ ਮੰਦਿਰ ਤੇ ਆਹ ਲਿਖਤਾ ਉਹ ਲਿਖਤਾ ਕਿਤੇ ਪ੍ਰੂਵ ਨਹੀਂ ਹੋਇਆ। ਜਿੱਥੇ ਆਸਟ੍ਰੇਲੀਆ 'ਚ ਹੋਇਆ ਉੱਥੇ ਫੜੇ ਉਹੀ ਗਏ ਜਿਹੜੇ ਆਪ ਲਿਖ ਰਹੇ ਸੀਗੇ। ਸੋ ਇਹ ਆਰਗੇਨਾਈਜੇਸ਼ਨਾਂ ਨੂੰ ਐਕਸਪੋਜ਼ ਕਰੋ ਆਪਣੇ ਬੱਚਿਆਂ ਨੂੰ ਪੋਲੀਟੀਕਲੀ ਇਨਵੋਲਵ ਕਰੋ ਕਿਸੇ ਗੁਰੂ ਘਰਾਂ ਦੀਆਂ ਕਮੇਟੀਆਂ ਵੱਲ ਨਾ ਦੇਖੋ ਉਹ ਜਿੰਨਾ ਕੁ ਕੰਮ ਕਰਦੇ ਆ ਉਹ ਕਰੀ ਜਾਂਦੇ ਆ ਤੇ ਆਪਾਂ ਤਾਂ ਬੇਨਤੀ ਕਰ ਸਕਦੇ ਉਹਨਾਂ ਨੂੰ ਵੱਧ ਤੋਂ ਵੱਧ ਪਾਰਟਿਸਿਪੇਟ ਕਰਨਾ ਚਾਹੀਦਾ ਇੰਡੀਵਿਜੂਅਲ ਲੈਵਲ ਤੇ। ਤੁਸੀਂ ਇਹ ਸੋਚੋ ਵੀ ਮੈਂ ਕੀ ਕਰ ਰਿਹਾ ਮੇਰਾ ਪਰਿਵਾਰ ਕੀ ਕਰ ਰਿਹਾ ਜਾਂ ਮੇਰੇ ਨਿਆਣੇ ਕੀ ਕਰ ਰਹੇ ਆ। ਠੀਕ ਆ ਜੀ ਜੇ ਕੋਈ ਪੋਲੀਟੀਕਲੀ ਇਨਵੋਲਵ ਹੋਣਾ ਚਾਹੁੰਦਾ ਉਹਨੂੰ ਪੋਲੀਟੀਕਲੀ ਇਨਵੋਲਵ ਹੋਵੋ। ਜਿੱਥੇ ਕਿਸੇ ਨੂੰ ਟੀਚ ਕਰਨਾ ਦੱਸਣਾ ਵੀ ਭਈ ਆਹ ਆ ਆਰਗੇਨਾਈਜੇਸ਼ਨਸ ਆਹ ਸਾਨੂੰ ਬਦਨਾਮ ਕਰ ਰਹੀਆਂ ਹੈਗੀਆਂ ਅਸੀਂ 100 ਸਾਲ ਤੋਂ ਵੱਧ ਅਮਰੀਕਾ 'ਚ ਰਹਿ ਰਹੇ ਆ ਤੇ ਸਾਨੂੰ ਹਜੇ ਤੱਕ ਵੀ ਇਹ ਕਈ ਦੱਸੀ ਜਾਂਦੇ ਹੈਗੇ ਆ। ਫਿਰ ਉਹ ਜਦੋਂ ਦੱਸਦੇ ਆ ਵੀ 4 ਮਿਲੀਅਨ ਇੰਡੀਅਨਸ ਆ ਉਹ ਸਿੱਖਾਂ ਨੂੰ ਵੀ ਵਿੱਚੇ ਕਾਊਂਟ ਕਰ ਲੈਂਦੇ ਮੁਸਲਮਾਨਾਂ ਨੂੰ ਵੀ ਕ੍ਰਿਸਚੀਅਨਾਂ ਨੂੰ ਵੀ ਵਿੱਚੇ ਕਾਊਂਟ ਕਰ ਲੈਂਦੇ ਹੈਗੇ ਆ। ਠੀਕ ਹੈ ਕਿ ਨਹੀਂ? ਸੋ ਇਹ ਜਿਹੜੀ ਰਿਪੋਰਟ ਆ ਬਹੁਤ ਵਧੀਆ ਰਿਪੋਰਟ ਆ ਬੜੀ ਰਿਸਰਚ ਲੈਵਲ ਦੇ ਉੱਤੇ ਉਹਨੇ ਛਾਪੀ ਆ ਪੜ੍ਹਨੀ ਹਰ ਇੱਕ ਨੂੰ ਚਾਹੀਦੀ ਹੈਗੀ ਆ। ਲਿੰਕ ਆਪਾਂ ਉਹਦਾ ਪਾ ਦਿੱਤਾ ਆ ਤੇ ਜਿਹੜਾ ਸੈਮੀਨਾਰ ਹੋਣਾ ਸਾਰਿਆਂ ਨੂੰ ਬੇਨਤੀ ਹੈਗੀ ਆ ਉਸ ਏਰੀਏ ਦੇ ਜਿਹੜੇ ਸੈਮੀਨਾਰ 'ਚ ਜਾ ਸਕਦੇ ਆ ਵੱਧ ਤੋਂ ਵੱਧ ਜਾਓ ਤਾਂ ਕਿ ਤੁਹਾਡੀਆਂ ਜਿਹੜੀਆਂ ਅੱਖਾਂ ਖੁੱਲਣ ਪਤਾ ਲੱਗੇ ਵੀ ਜਿਹੜੀਆਂ ਅਮਰੀਕਾ ਦੇ ਵਿੱਚ ਇਹ ਆਰਗੇਨਾਈਜੇਸ਼ਨ ਰਹਿ ਕੇ ਉੱਥੇ ਦਾ ਮਿਨੋਰਟੀਜ਼ ਨੂੰ ਤੰਗ ਕਰਦੇ ਹੀ ਕਰਦੇ ਆ। ਇੰਡੀਆ ਦੀ ਸਰਕਾਰ ਧੱਕਾ ਹੁੰਦਾ ਹੀ ਹੁੰਦਾ ਤੁਹਾਡੇ ਸਾਹਮਣੇ ਆ। ਇੱਕ ਮੈਂਬਰ ਪਾਰਲੀਮੈਂਟ 4 ਲੱਖ ਵੋਟਾਂ ਦੇ ਫਰਕ ਨਾਲ ਜਿੱਤਿਆ ਹੋਵੇ ਤੇ 3 ਸਾਲ ਹਜੇ ਵੀ ਜੇਲ੍ਹ 'ਚ ਰੱਖਿਆ ਹੋਵੇ ਐਨਐਸਏ ਲਾ ਕੇ ਇਹ ਤੋਂ ਵੱਧ ਜਿਹੜਾ ਡੈਮੋਕ੍ਰੇਸੀ ਜਿਹੜੀ ਐਕਸਪੋਜ਼ ਨਹੀਂ ਹੋ ਸਕਦੀ ਹੋਰ ਕਿੱਥੇ ਹੋਣੀ ਆ। ਪਰ ਤੁਸੀਂ ਕਿੰਨਿਆਂ ਕੁ ਨੂੰ ਦੱਸਿਆ ਇੱਥੇ ਦੇ ਕਾਂਗਰਸਮੈਨਾਂ ਨੂੰ ਜਾਂ ਸੈਨੇਟਰਾਂ ਨੂੰ। ਸੋ ਸਾਨੂੰ ਸਾਰਿਆਂ ਨੂੰ ਇਨਵੋਲਵ ਹੋਣਾ ਪੈਣਾ ਆ। ਪੰਜਾਬੀ ਰੇਡੀਓ ਯੂਐਸਏ ਦਾ ਮਕਸਦ ਇੱਕੋ ਇੱਕ ਆ ਵੀ ਆਪਾਂ ਤੁਹਾਡੇ ਤੱਕ ਜਿਹੜੇ ਆ ਮੈਸੇਜ ਜਾਂ ਖਬਰ ਉਹ ਪਹੁੰਚਾ ਦੇਣੀ ਆ ਤੇ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ। ਜੀ ਸਮਾਂ ਸਮਾਪਤ ਮਿਲਾਂਗੇ ਅਗਲੀ ਵਾਰ ਸਭ ਨੂੰ ਸਤਿ ਸ਼੍ਰੀ ਅਕਾਲ। Thank you.